ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਣਾ ਟੋਰਨ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸੈਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 18 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਸਿਸਟਮ ਤੋਂ। ਜਿਹੜੀਆਂ ਸਾਡੀਆਂ ਫੋਰਸਸ ਨੇ ਉਹ ਇਸ ਕਰਕੇ ਬਣਾਈਆਂ ਸਨ ਕਿ ਇਹ ਲੋਕਾਂ ਨੂੰ ਨਿਆਂ ਦੇਣਗੀਆਂ, ਲੋਕਾਂ ਨੂੰ ਕ੍ਰਿਮੀਨਲ ਲੋਕਾਂ ਤੋਂ ਬਚਾਉਣਗੀਆਂ, ਜ਼ੁਲਮ ਤੋਂ ਬਚਾਉਣਗੀਆਂ। ਪਰ ਉਲਟ ਰਿਹਾ ਪੰਜਾਬ ਦੇ ਹਾਲਾਤਾਂ ਨੂੰ ਤੇ ਪੰਜਾਬ ਦੇ ਵਿੱਚੋਂ ਆ ਰਹੀਆਂ ਜੇ ਸੁਰਖੀਆਂ ਨੂੰ ਗਹੁ ਦੇ ਨਾਲ ਪੜ੍ਹੀਏ ਤਾਂ ਪਤਾ ਲੱਗਦਾ ਕਿ ਬੰਦੂਕਾਂ ਵਾਲੇ ਤਾਂ ਫੜੇ ਨਹੀਂ ਜਾਂਦੇ, ਝੰਡਿਆਂ ਵਾਲੇ ਤੇ ਡਾਂਗਾ ਭਰਾਈਆਂ ਜਾ ਰਹੀਆਂ ਨੇ ਜੀ। ਪ੍ਰਵੀਨ ਜੀ, ਲੰਘੇ ਕੱਲ ਆਮ ਆਦਮੀ ਪਾਰਟੀ ਦੇ ਇੱਕ ਸਰਪੰਚ ਨੂੰ ਵਿਆਹ ਦੇ ਵਿੱਚ ਫਿਰ ਗੋਲੀ ਮਾਰ ਦਿੱਤੀ ਗਈ। ਉਹਦਾ ਭਰਾ ਵੀ ਜ਼ਖਮੀ ਹੈ ਤੇ ਉਹਦੀ ਮੌਤ ਹੋ ਗਈ ਹੈ, ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸੀਗਾ ਵਿਅਕਤੀ। ਪਿਛਲੇ ਦਿਨ ਵੀ ਆਪਾਂ ਦੇਖਿਆ ਕਿ ਇੱਕ ਵਿਆਹ ਦੀ MLA ਵੀ ਤੁਰਿਆ ਫਿਰ ਰਿਹਾ ਤੇ ਸਾਰਾ ਕੁਛ, ਉੱਥੇ ਵੀ ਇਸੇ ਤਰ੍ਹਾਂ ਨੇੜੇ ਸਿਰ ਚ ਆ ਕੇ ਗੋਲੀ ਮਾਰੀ ਗਈ। ਉਹ ਤੋਂ ਪਹਿਲਾਂ ਕੁੜੀਆਂ ਦਾ ਕਤਲ ਹੈ ਨਾ, ਜਾਂ ਰਾਣਾ ਬਲਾਚੌਰੀ ਵਾਲਾ ਮਾਮਲਾ, ਉਹ ਮੇਲਿਆਂ ਦੇ ਵਿੱਚ ਕਬੱਡੀ ਖਿਡਾਰੀਆਂ ਨੂੰ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਜਾਂ ਸਿੱਧੂ ਮੂਸੇਵਾਲੇ ਨੂੰ ਜਿਵੇਂ ਘੇਰ ਕੇ, ਤੇ ਇਹ ਤੋਂ ਇਲਾਵਾ ਕਿੰਨੀਆਂ ਹੀ ਵਾਰਦਾਤਾਂ, ਚਾਹੇ ਉਹ ਕਾਰੋਬਾਰੀ ਹੋਣ, ਵਪਾਰੀ ਹੋਣ, ਚਾਹੇ ਕੋਈ ਸੰਘ ਨਾਲ ਸੰਬੰਧਿਤ ਹੈ ਤੇ ਚਾਹੇ ਕੋਈ RSS ਨਾਲ ਸੰਬੰਧਿਤ ਹੈ, ਚਾਹੇ ਕੋਈ ਕਾਂਗਰਸ ਨਾਲ ਸੰਬੰਧਿਤ ਹੈ, ਚਾਹੇ ਆਪ ਦੇ ਲੀਡਰ ਨੇ, ਹੈ ਨਾ, ਲੈ ਦੇ ਕੇ ਜਿਸ ਤਰ੍ਹਾਂ ਦਾ ਵਰਤਾਰਾ ਪੰਜਾਬ ਚ ਵਾਪਰ ਰਿਹਾ। ਹੁਣ ਪੁਲਿਸ ਫੋਰਸ ਨੂੰ ਨਜ਼ਰਸਾਨੀ ਇੱਧਰ ਕਰਨ ਦੀ ਲੋੜ ਹੈ ਕਿ ਕਿਸਾਨਾਂ ਦੇ ਰਾਹ ਢੱਕਣ ਦੀ ਲੋੜ ਹੈ। ਸਾਬਤ ਕੀ ਕਰਨਾ ਚਾਹੁੰਦੇ ਹੋ ਜੀ? ਸਹੀ ਹੈ। ਕਿਸਾਨ ਜਥੇਬੰਦੀਆਂ ਨੇ ਬਠਿੰਡੇ DC ਦਫ਼ਤਰ ਦੇ ਬਾਹਰ ਧਰਨਾ ਲਾਉਣਾ ਸੀ ਕਿ ਸਾਡੇ ਵੀ ਜਿਹੜੇ ਆਗੂ ਚੱਕੇ ਹੋਏ ਨੇ ਉਹਨਾਂ ਨੂੰ ਰਿਹਾ ਕਰੋ। ਉਹਦੇ ਲਈ ਕਿੰਨੀ ਵਾਰ ਸਮਝੌਤੇ ਹੋਲੇ, ਕਿੰਨੀ ਵਾਰ ਹੋਲਿਆ, ਪਰ ਸਰਕਾਰ ਸਮਝੌਤਿਆਂ ਤੋਂ ਭਗੌੜਾ ਹੋ ਜਾਂਦੀ ਆ। ਤੇ ਕਿਸਾਨਾਂ ਨੇ ਕੱਲ ਉਧਰ ਨੂੰ ਬਹੀਰਾਂ ਕੱਤ ਕੇ ਜਾਣਾ ਸੀਗਾ, ਜਿਹੜੀਆਂ ਖਾਸ ਕਰ ਅਗਰਾਹਾਂ ਜਥੇਬੰਦੀ ਦੀ ਅਗਵਾਈ ਹੇਠ ਇਹ ਸੱਦਾ ਸੀਗਾ। ਹੁਣ ਮੈਨੂੰ ਤੁਸੀਂ ਦੱਸੋ ਕਿ ਜੇ ਕਿਸਾਨ ਆਗੂ ਜਾਂ ਕਿਸਾਨ ਜਥੇਬੰਦੀਆਂ ਜਾਂ ਕਿਸਾਨਾਂ ਦੇ ਨਾਲ ਸੰਬੰਧਿਤ ਉਹਨਾਂ ਦੇ ਮੈਂਬਰ ਜੇ ਟੈਂਪੂ 'ਚ ਬੈਠ ਕੇ, ਟਰੈਲੀ 'ਚ ਬੈਠ ਕੇ, ਗੱਡੀ 'ਚ ਬੈਠ ਕੇ, ਸਕੂਟਰ ਮੋਟਰਸਾਈਕਲ ਤੇ ਉਸ ਧਰਨੇ ਵਾਲੀ ਥਾਂ ਤੇ ਜਾਂਦੇ ਨੇ ਤਾਂ ਇਕੱਠ ਕਿੱਥੇ ਹੋਊਗਾ ਜੀ? ਇੱਕ ਥਾਂ ਤੇ ਹੋ ਜਾਊਗਾ। ਸਹੀ ਹੈ, ਬਿਲਕੁਲ। ਇੱਕ ਥਾਂ ਧਰਨਾ ਲੱਗ ਜਾਊਗਾ। DC ਦਫ਼ਤਰ ਦਾ ਮਤਲਬ ਹੁੰਦਾ ਕਿ ਸੜਕ ਤਾਂ ਰੋਕਣੀ ਨਹੀਂ ਉਹਨਾਂ ਨੇ। ਉਹਨਾਂ ਨੇ ਸਾਈਡ ਤੇ ਟੈਂਟ ਲਾ ਕੇ ਬੈਠ ਜਾਣਗੇ, ਵੱਧ ਤੋਂ ਵੱਧ DC ਦਫ਼ਤਰ 'ਚ ਵੜਨ ਤੋਂ ਲੋਕਾਂ ਰੋਕਣ ਲੱਗਣਗੇ। ਸਹੀ ਗੱਲ, ਬਿਲਕੁਲ। ਤੇ ਤੁਸੀਂ ਕੱਲ ਪਿੰਡਾਂ ਤੋਂ ਲੈ ਕੇ ਕਸਬਿਆਂ ਤੱਕ ਦੀਆਂ ਸੜਕਾਂ ਤੇ ਬੈਰੀਕੇਡਿੰਗ, ਹੈ ਨਾ, ਲੋਕਾਂ ਨੂੰ ਵੱਧ ਤੰਗ ਕਿਹਨੇ ਕੀਤਾ ਜੀ? ਸਹੀ ਗੱਲ। ਤੁਸੀਂ ਦਿਖਾਉਣਾ ਇਹ ਚਾਹੁੰਦੇ ਹੋ ਕਿ ਕਿਸਾਨਾਂ ਕਰਕੇ ਲੋਕ ਤੰਗ ਹੁੰਦੇ ਨੇ? ਤੰਗ ਤਾਂ ਤੁਸੀਂ ਕਰਦੇ ਹੋ। ਸਾਰੇ ਇੱਕੋ ਟਾਈਮ 'ਚ ਤਾਂ ਕਾਫਲਾ ਬਣਾ ਕੇ ਤੁਰਨ ਲੱਗਿਆ। ਕੋਈ ਕਿਤੋਂ ਪਿੰਡ ਤੋਂ ਆਉਣਾ, ਕਿਸੇ ਨੇ ਕਿਸੇ ਤੋਂ ਆਉਣਾ, ਕਿਸੇ ਨੇ ਟੈਂਪੂ 'ਚ ਆਉਣਾ, ਕਿਸੇ ਨੇ ਕਾਰ 'ਚ ਆਉਣਾ, ਕਿਸੇ ਨੇ ਬੱਸ ਚੜ੍ਹ ਕੇ ਆਉਣਾ। ਤੇ ਆਰਾਮ ਨਾਲ ਜਾ ਕੇ ਉੱਥੇ ਬੈਠਦੇ, ਤੁਸੀਂ ਉੱਥੇ ਗੱਲ ਸੁਣ ਲਓ। ਨਹੀਂ ਸੁਣ ਹੁੰਦੀ ਫਿਰ ਉਹਨਾਂ ਨੂੰ ਸਾਈਡ ਤੇ ਬਿਠਾ ਲਓ। ਪਰ ਤੁਸੀਂ ਜਿਸ ਤਰ੍ਹਾਂ ਦਾ ਕੱਲ ਵਿਵਹਾਰ ਕੀਤਾ, ਉਹ ਅਣਮਨੁੱਖੀ ਵਰਤਾਰਾ ਸੀ। ਬਿਲਕੁਲ ਸਹੀ ਜੀ। ਉਹ ਮਾਸਟਰ ਦੇ ਮੁੰਡੇ ਵਾਲਾ ਵੀ ਵਿਵਹਾਰ ਨਹੀਂ ਸੀ, ਉਹ ਪਿੰਡ ਤੇ ਕਿਸਾਨ ਵਾਲੇ ਪਰਿਵਾਰ ਚੋਂ ਜੰਮੇ ਵਾਲਾ ਵੀ ਵਿਵਹਾਰ ਨਹੀਂ ਸੀ। ਵੈਸੇ ਮੁੱਖ ਮੰਤਰੀ ਸਾਹਿਬ ਤਾਂ ਜੇਰੇ ਇਲਾਜ ਨੇ ਤੇ ਮਨੀਸ਼ ਸਿਸੋਦੀਆ ਖਬਰ ਲੈ ਕੇ ਆਏ ਨੇ ਕਿ ਜੀ ਸ਼ਾਇਦ ਕੱਲ ਤੱਕ ਤੰਦਰੁਸਤ ਹੋ ਜਾਣਾ, ਮਤਲਬ ਅੱਜ ਸ਼ਾਇਦ ਛੁੱਟੀ ਮਿਲ ਜਾਵੇ ਸਾਡੀ, ਅੱਜ ਜਦੀ ਚੜ੍ਹ ਗਈ ਜੀ। ਪਰ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਹਸਪਤਾਲ ਪਿਆ, ਫਿਰ ਪੁਲਿਸ ਨੂੰ ਆਰਡਰ ਕੌਣ ਦਿੰਦਾ? ਬਿਲਕੁਲ ਸਹੀ। ਕਿਹਦੇ ਹੁਕਮਾਂ ਤੇ ਚੱਲ ਰਹੀ ਹੈ ਪੁਲਿਸ? ਮਨੀਸ਼ ਸਿਸੋਦੀਆ ਦੇ, ਸਤਿੰਦਰ ਜੈਨ ਦੇ, ਕੇਜਰੀਵਾਲ ਦੇ, ਜਾਂ ਪਟਿਆਲੇ ਵਾਲੇ ਪੰਨੂ ਦੇ? ਕਿਹਦੇ ਕਹੇ ਤੇ ਚੱਲਦੀ ਹੈ ਪੁਲਿਸ? ਦੱਸ ਦੇਣ। ਕੋਈ ਤਾਂ ਹੁਕਮ ਦਿੰਦਾ ਹੋਊਗਾ ਨਾ। ਜੀ।
ਤੇ ਜੇ ਗ੍ਰਹਿ ਮੰਤਰੀ ਦੇ ਹੁਕਮ ਨੇ, ਮੁੱਖ ਮੰਤਰੀ ਦੇ ਹੁਕਮ ਨੇ, ਫਿਰ ਦੱਸ ਦਿਓ। ਸੋ ਇਹ ਵਰਤਾਰਾ ਇੱਕ ਪਾਸੇ ਪੰਜਾਬ ਦੇ ਵਿੱਚ ਲਗਾਤਾਰ ਤੁਸੀਂ ਕਹਿੰਦੇ ਹੋ ਗੈਂਗਸਟਰਵਾਦ ਹੈ, ਤੁਸੀਂ ਲੋਕਾਂ ਨੂੰ ਸੁਰੱਖਿਅਤ ਮਾਹੌਲ ਨਹੀਂ ਦੇ ਪਾ ਰਹੇ, ਤੇ ਦੂਸਰੇ ਪਾਸੇ ਆਪਣੀ ਗੱਲ ਜਾਂ ਲੋਕ ਮੁੱਦਿਆਂ ਦੀ ਗੱਲ ਜਾਂ ਕਿਸਾਨੀ ਦੀ ਗੱਲ ਕਰਨ ਵਾਲੀ ਇੱਕੋ ਧਿਰ ਹੈ ਜਿਹੜੀ ਸਰਕਾਰ ਨੂੰ ਚੈਲੰਜ ਕਰ ਰਹੀ ਹੈ। ਮੈਂ ਕਹਿੰਦਾ ਉਹਨਾਂ 'ਚ ਲੱਖਾਂ ਖਾਮੀਆਂ ਨੇ, ਉਹਦੇ ਕਾਰਨ ਲੋਕ ਔਖੇ ਹੁੰਦੇ ਹੋਣੇ, ਪਰ ਤੁਹਾਡੇ ਵਿਵਹਾਰ ਨਾਲ ਲੋਕ ਵੱਧ ਔਖੇ ਹੁੰਦੇ ਨੇ। ਸਹੀ। ਜੇ ਤੁਹਾਨੂੰ ਲੱਗਦਾ ਕਿ ਜਥੇਬੰਦੀਆਂ ਦੇ ਉਲਟ ਜਾਂਦੇ ਨੇ ਕੁਝ ਲੋਕ, ਕੱਲ ਤੁਸੀਂ ਹੱਕ 'ਚ ਕਰਤੇ ਉਹਨਾਂ ਦੇ, ਤੁਹਾਡੇ ਵਿਵਹਾਰ ਨੂੰ ਤੁਸੀਂ ਪਿੰਡ 'ਚ ਵੜ ਕੇ ਵੀ ਜਿਹੜੇ ਪਿੰਡ ਦੇ ਉਹ ਵਸਨੀਕ ਨੇ ਉਸ ਪਿੰਡ 'ਚ ਵੀ ਕਹੋਗੇ ਫਿਰਨੀ ਤੋਂ ਬਾਹਰ ਨਹੀਂ ਆਉਣ ਦਿੰਦਾ ਮੈਂ। ਹਾਂਜੀ ਹਾਂਜੀ ਬਿਲਕੁਲ ਸਹੀ ਹੈ। ਇਹੀ ਪੰਜਾਬ ਸੀ, ਸਰਪੰਚ ਦੀ ਕਿਸੇ ਸਮੇਂ ਇੰਨੀ ਤਾਕਤ ਸੀ ਕਿ ਪਿੰਡ 'ਚ ਥਾਣੇਦਾਰ ਨਹੀਂ ਵੜ ਸਕਦਾ ਸੀ ਬਿਨਾਂ ਪਿੰਡ ਤੋਂ ਪੁੱਛਿਆ, ਪੰਚਾਇਤ ਤੋਂ ਪੁੱਛਿਆ। ਮਜਾਲ ਨਹੀਂ ਸੀ ਉਹਦੀ ਕਿ ਆ ਜਾਵੇ ਪਿੰਡ 'ਚ। ਸਹੀ ਗੱਲ। ਤੇ ਅੱਜ ਸੋਚਣ ਦੀ ਲੋੜ ਹੈ ਸਾਡੀਆਂ ਸੰਸਥਾਵਾਂ ਨੂੰ, ਜਿਹੜੇ ਸਰਪੰਚ ਪੰਚ ਪਾਰਟੀਆਂ ਦੇ ਬਣ ਕੇ ਰਹਿ ਗਏ, ਜਿਹੜੇ ਪਿੰਡਾਂ ਦੇ ਲੀਡਰ ਪਾਰਟੀਆਂ ਦੇ ਝੋਲੇ ਚੁੱਕ ਬਣ ਗਏ, ਉਹਦਾ ਨਤੀਜਾ ਅੱਜ ਭੋਗ ਰਹੇ। ਬਿਲਕੁਲ। ਕਿ ਤੁਹਾਡੇ ਘਰਾਂ 'ਚ ਆ ਕੇ, ਤੁਹਾਡੇ ਵਿਹੜਿਆਂ 'ਚ ਆ ਕੇ, ਤੁਹਾਡੇ ਛੱਤਾਂ ਤੇ ਚੜ ਕੇ ਇੱਟਾਂ ਰੋੜੇ ਮਾਰ ਰਹੀ ਹੈ ਪੁਲਿਸ। ਇਹ ਪੁਲਿਸ ਵਾਲਾ ਤਰੀਕਾ ਹੁੰਦਾ ਜੀ? ਮੈਂ ਦੱਸ ਦੋ। ਮੈਂ ਕਹਿੰਦਾ ਤੁਸੀਂ ਕਹੋਗੇ ਜੀ ਕਿ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਵਿੱਚ ਭੀੜ ਸੀ ਜੀ, ਭੀੜ ਨੇ ਮਾਰਤੇ ਜੀ, ਇਹ ਮੂਵ ਹੈ ਜੀ, ਇਹ ਆ ਜੀ, ਬਹੁਤ ਬੋਲ ਰਹੀ ਹੈ ਉਹ ਬੀਬੀ, ਮੈਂ ਸੁਣਿਆ ਉਹਨੂੰ, ਹੈ ਨਾ। ਸਵਾਲ ਤਾਂ ਇਹ ਕਿ ਤੁਸੀਂ ਕਿਹੜਾ ਤਰੀਕਾ ਅਪਣਾਇਆ? ਤੁਹਾਡੇ ਯਾਰ ਭੀੜ 'ਚ ਫਿਰ ਫਰਕ ਕੀ ਸੀ? ਜੀ ਜੀ ਸਹੀ ਹੈ। ਇੱਟਾਂ ਦਾ ਤੁਹਾਡੇ ਵਾਲੇ ਪਾਸੇ ਵੱਧ ਚੱਲਦੀਆਂ ਦਿਖੀਆਂ ਕਰ। ਤੇ ਇਹ ਪੁਲਿਸ ਹੈ ਜਿਹੜੀ ਲੋਕਾਂ ਦੀ ਸੁਰੱਖਿਆ ਲਈ ਹੈ। ਸੋ ਇਸ ਲਈ ਇਹ ਅਥਰੂ ਗੈਸ ਦੇ ਗੋਲੇ, ਇਹ ਡਾਂਗਾਂ, ਇਹ ਲੋਕਾਂ ਨੂੰ ਡੱਕਣ ਦੀ ਪ੍ਰਕਿਰਿਆ, ਜਿਹੜਾ ਸਵਾਲ ਕਰੇ ਉਹਨੂੰ ਘਰੋਂ ਚੱਕਣ ਦੀ ਪ੍ਰਕਿਰਿਆ, ਇਹਦੇ ਨਾਲ ਲੋਕਾਂ ਦਾ ਮਨ ਨਹੀਂ ਜਿੱਤਿਆ ਜਾਂਦਾ। ਜੇ ਲੋਕਾਂ ਦੇ ਮਨਾਂ 'ਚ ਇਹ ਗੱਲ ਭੈ ਹੈ, ਹੁਣ ਕੱਲ ਨੂੰ ਲੋਕ ਵਿਆਹਾਂ 'ਚ ਜਾਣ ਤੋਂ ਵੀ ਡਰਨਗੇ, ਜਵਾਕਾਂ ਨੂੰ ਸਕੂਲ ਭੇਜਣ ਤੋਂ ਡਰੀ ਜਾਂਦੇ ਨੇ, ਹੈ ਨਾ, ਪ੍ਰੋਗਰਾਮਾਂ 'ਚ ਜਾਣ ਤੋਂ ਡਰੀ ਜਾਂਦੇ ਨੇ, ਮੇਲਿਆਂ 'ਚ ਜਾਣ ਤੋਂ ਡਰੀ ਜਾਂਦੇ ਨੇ। ਕਿਹੜਾ ਮਾਹੌਲ ਹੈ ਜੀ? ਸਹੀ। ਤੁਸੀਂ ਗੱਲਾਂ ਕਰਦੇ ਹੋ ਮੈਨੂੰ ਵਿਦੇਸ਼ ਦੀ ਮਨਜ਼ੂਰੀ ਨਹੀਂ ਦਿੰਦੇ, ਮੈਂ ਇਹਨਾਂ ਇਨਵੈਸਟਮੈਂਟ ਲੈਣਾ ਸੀ, ਇਹੋ ਜਿਹੇ 'ਚ ਕੋਈ ਇਨਵੈਸਟਮੈਂਟ ਆ ਜੂਗੀ? ਸੋ ਗੋਲੀਆਂ, ਰਿਵਾਲਵਰਾਂ, ਰਫਲਾਂ, AK-47 ਵਾਲੇ ਤੋਂ ਡੱਕੇ ਨਹੀਂ ਜਾ ਰਹੇ, ਤੇ ਜਿਹੜਾ ਝੰਡਾ ਲੈ ਕੇ ਸਵਾਲ ਕਰਨ ਨਿਕਲਦਾ ਉਸ ਦੇ ਉੱਤੇ ਤੁਸੀਂ ਡਾਂਗਾ ਫੇਰਦੇ ਹੋ। ਜੀ ਸਹੀ ਗੱਲ ਹੈ, ਬਿਲਕੁਲ। ਔਰ ਇਹ ਜਿਵੇਂ ਤੁਸੀਂ, ਇਹ ਬਹੁਤ ਵਾਜਬ ਸਵਾਲ ਹੈ ਸ਼ਰਮਾ ਜੀ, ਕਿ ਗ੍ਰਹਿ ਮੰਤਰੀ ਤਾਂ ਔਨ ਡਿਊਟੀ ਹੈ ਹੀ ਨਹੀਂਗਾ, ਫਿਰ ਪੁਲਿਸ ਨੂੰ ਚਲਾ ਕੌਣ ਰਿਹਾ, ਕੰਟਰੋਲ ਕੌਣ ਕਰ ਰਿਹਾ? ਕੋਈ ਕੇਂਦਰੀ ਤਾਕਤਾਂ ਕਰ ਰਹੀਆਂ ਨੇ, ਆਪਣੇ ਤਰੀਕੇ ਦੇ ਨਾਲ ਕਰ ਰਹੀਆਂ ਨੇ? ਇਹ ਵੀ ਸਵਾਲ ਹੈ। ਗਿਆਨੀ ਰਘਬੀਰ ਸਿੰਘ ਜੀ ਹੁਣ ਖਾਸੇ ਖੁਲਾਸੇ ਕਰ ਰਹੇ ਨੇ, ਉਹਨਾਂ ਨੂੰ ਹੁਣ ਕਿਉਂ ਕਰਨੇ ਪੈ ਰਹੇ ਨੇ ਜੀ ਖੁਲਾਸੇ? ਦੇਖੋ, ਗਿਆਨੀ ਰਘਬੀਰ ਸਿੰਘ ਹੋਰਾਂ ਨੇ ਬੜੀ ਲੰਬੀ ਚੌੜੀ ਵਿਸਤਾਰਤ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਨੇ SGPC ਕਾਰਜਵਿਧਾ ਦੇ ਉੱਤੇ, SGPC ਨੂੰ ਸਿੱਧੇ ਰੂਪ 'ਚ ਬਾਦਲ ਪਰਿਵਾਰ ਵੱਲੋਂ ਚਲਾਉਣ ਦੇ ਹਵਾਲੇ ਨਾਲ, ਉਹਨਾਂ ਨੇ ਚਾਹੇ ਉਹ 328 ਲਾਪਤਾ ਪਾਵਨ ਸਰੂਪ ਦਾ ਮਾਮਲਾ ਹੋਵੇ ਜੀ, ਚਾਹੇ 2 ਦਸੰਬਰ 2024 ਦੇ ਹੁਕਮਨਾਮਿਆਂ ਦਾ ਪਹਿਲੂ ਹੋਵੇ, ਹਾਂਜੀ, ਚਾਹੇ 1984 ਦੇ ਵਿੱਚ ਫੌਜੀ ਹਮਲੇ ਦੇ ਦਰਮਿਆਨ ਜੋ ਕੁਝ ਨੁਕਸਾਨਿਆ ਗਿਆ ਤੇ ਉਹਦੀ ਭਰਪਾਈ ਦੇ ਲਈ ਜੋ ਕੁਝ ਵਾਪਸ ਆਇਆ ਉਹਦਾ ਹਵਾਲਾ ਹੋਵੇ, ਚਾਹੇ ਸਾਕਾ ਨਨਕਾਣਾ ਦੇ ਹਵਾਲੇ ਨਾਲ ਬਾਤ ਹੋਵੇ, ਚਾਹੇ ਜ਼ਮੀਨਾਂ ਵੇਚਣ ਦਾ ਮਸਲਾ ਹੋਵੇ, ਚਾਹੇ ਬਿਲਡਿੰਗਾਂ ਇਮਾਰਤ ਉਸਾਰੀ ਦਾ ਮਸਲਾ ਹੋਵੇ, ਹਰ ਨੁਕਤੇ ਤੇ ਉਹਨਾਂ ਨੇ ਉਂਗਲ ਧਰੀ ਹੈ। ਔਰ ਹਰ ਨੁਕਤੇ ਤੇ ਉਂਗਲ ਧਰਦਿਆਂ ਉਹਨਾਂ ਨੇ ਬਾਦਲ ਪਰਿਵਾਰ ਨੂੰ ਸਿੱਧਾ ਕਟਹਿਰੇ 'ਚ ਖੜਾ ਕੀਤਾ ਹੈ ਜੀ। ਬਾਦਲ ਪਰਿਵਾਰ ਤੋਂ ਭਾਵ ਸੁਖਬੀਰ ਸਿੰਘ ਬਾਦਲ। ਹੁਣ ਸਵਾਲ ਤੁਹਾਡਾ ਬਿਲਕੁਲ ਵਾਜਬ ਹੈ ਪ੍ਰਵੀਨ ਜੀ ਕਿ ਇੰਨੇ ਸਮੇਂ ਬਾਅਦ, ਜਿੱਦਣ 2 ਦਸੰਬਰ ਦੇ ਫੈਸਲੇ ਸੁਣਾਏ, ਉਸ ਤੋਂ ਬਾਅਦ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਮੋਰਚਾ ਖੋਲਿਆ ਗਿਆ, ਤੁਸੀਂ ਉਸ ਸਮੇਂ ਕਿਉਂ ਨਹੀਂ ਇਸ ਰੂਪ 'ਚ ਸਾਹਮਣੇ ਆਏ? ਜਦੋਂ ਤੁਹਾਨੂੰ ਤੇ ਗਿਆਨੀ ਸੁਲਤਾਨ ਸਿੰਘ ਨੂੰ ਹਟਾਇਆ ਗਿਆ ਔਰ ਇਹ ਕਹਿ ਕੇ ਕਿ ਤੁਸੀਂ ਤਾਂ ਕਾਬਲੇ ਨਹੀਂ ਇਸ ਪੋਸਟ ਦੇ, ਜਦੋਂ ਕਿਹਾ ਗਿਆ ਕਿ ਤੁਹਾਡਾ ਹੁਕਮਨਾਮਾ ਤਾਂ ਇਸ ਚੁਗਿਰਦੇ ਤੱਕ ਹੈ, ਤੋਂ ਬਾਹਰ ਨਹੀਂ, ਤੁਸੀਂ ਆਪ ਕਿਹਾ, ਉਸ ਸਮੇਂ ਤੁਸੀਂ ਖੁੱਲ ਕੇ ਸਾਰਾ ਕੁਝ ਲੈ ਕੇ ਸਾਹਮਣੇ ਕਿਉਂ ਨਹੀਂ? ਸਹੀ ਗੱਲ। ਜਦੋਂ ਤੁਹਾਨੂੰ ਹੈੱਡ ਗ੍ਰੰਥੀ ਦੀ ਸੇਵਾ ਦਿੱਤੀ ਗਈ ਤੇ ਫਿਰ ਉਹ ਸੀਗੀ ਤੁਹਾਡੇ ਕੋਲ ਤੇ ਉਹ ਵਾਪਸ ਲੈਣ ਦੀ ਪ੍ਰਕਿਰਿਆ ਆਈ, ਤੁਸੀਂ ਅਦਾਲਤ ਨੂੰ ਤਾਂ ਭੱਜੇ, ਤੁਸੀਂ ਤਦ ਮੀਡੀਆ ਸਾਹਮਣੇ ਕਿਉਂ ਨਹੀਂ ਆਏ? ਫਿਰ ਉਹ ਕਹਿੰਦੇ ਜੀ ਮੈਨੂੰ ਤਾਂ ਵਿਦਵਾਨਾਂ ਨੇ ਕਹਿਤਾ ਮੈਂ ਤਾਂ ਵਾਪਸ ਲੈ ਲਈ, ਤਾਂ ਲੈ ਲਈ ਸੀ ਕਿ ਸਮਝੌਤਾ ਹੋ ਗਿਆ ਸੀ? ਜੀ ਬਿਲਕੁਲ। ਤੇ ਅੱਜ ਇਸ ਸਮੇਂ ਜਦ ਜਿਹੜੀ ਅੱਜ ਦੀ ਸਵੇਰ ਚੜ੍ਹ ਗਈ ਸਾਡੇ ਇੱਥੇ 19 ਤਰੀਕ ਦੀ, ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਬੈਠਕ ਹੈ ਕਿ ਉਸ ਬੈਠਕ ਦੇ ਵਿੱਚ ਗਿਆਨੀ ਰਘਬੀਰ ਸਿੰਘ ਦੀ ਛੁੱਟੀ ਕਰਨ ਦਾ ਫੈਸਲਾ ਲਿਆ ਜਾਣਾ ਸੀ, ਇਸ ਲਈ ਕੱਲ ਬੋਲੇ ਨੇ। ਜੀ ਸਹੀ।
ਕੀ ਇਸ ਬੋਲਣ ਦਾ ਅਸਰ ਇਹ ਹੋਊਗਾ ਕਿ ਹੁਣ ਉਹ ਰੁਕ ਸਕਦਾ ਕਿ ਰਹਿਣ ਦਿਓ ਜੀ, ਹੁਣ ਇਹ ਹੋਊਗਾ ਕਿ ਅਸੀਂ ਬਦਲਾ ਲੈ ਲਿਆ ਜਾਏ? ਪਰ ਜਿਵੇਂ ਉਹ ਕੱਲ ਬੋਲੇ ਨੇ, ਆਏ ਪੂਰੀ ਤਿਆਰੀ ਨਾਲ ਨੇ, ਔਰ ਸਾਰੀਆਂ ਗੱਲਾਂ ਉਹ ਕੀਤੀਆਂ ਨੇ ਜਿਹੜੀਆਂ ਸੰਗਤ 'ਚ ਪਈਆਂ ਨੇ। ਠੀਕ ਹੈ, ਕੋਈ ਨਵਾਂ ਪਹਿਲੂ ਨਹੀਂ ਸੀ ਉਹਦੇ ਵਿੱਚ। ਹਾਂ, ਪਰ ਜਿਸ ਉਹ ਅਹੁਦੇ ਤੇ ਨੇ ਉਸ ਵਿਅਕਤੀ ਵੱਲੋਂ ਬੋਲਣਾ ਬਹੁਤ ਅਹਿਮੀਅਤ ਰੱਖਦਾ ਹੈ ਜੀ। ਮੈਂ ਕਹਿੰਦਾ ਇਹ ਗੱਲਾਂ 'ਚ 101% ਦੀ ਸੱਚਾਈ ਹੈ। ਜੇ ਆਪਾਂ ਮੰਨ ਲਈਏ ਕਿ ਸੰਗਤ ਪਹਿਲਾਂ ਹੀ ਇਹਨਾਂ ਗੱਲਾਂ ਦਾ ਸਵਾਲ ਕਰਦੀ ਹੈ ਕਿ ਵੀ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਤੌਰ ਤੇ ਬਾਦਲ ਪਰਿਵਾਰ ਚਲਾਉਂਦਾ ਜੀ, ਹੈ ਨਾ, ਆ ਜੀ ਇਹਨਾਂ ਦਾ ਸੀਏ ਹੈ ਜੀ ਕੋਹਲੀ, ਉਹ ਜੀ ਬਣਾ ਕੇ ਦਿੰਦਾ ਜੀ, ਉਹ 'ਚ ਪੈਸਾ ਵੱਧ ਜਾਂਦਾ ਜੀ, ਇਹ ਜ਼ਮੀਨਾਂ ਵੇਚਣ ਦੀ ਕਵਾਇਦ ਹੈ ਜੀ। ਮਤਲਬ ਉਹਨਾਂ ਨੇ ਸਿੱਧੇ ਦੋਸ਼ ਬਾਦਲ ਪਰਿਵਾਰ ਤੇ ਮੜੇ ਨਹੀਂ ਗਿਆਨੀ ਰਘਵੀਰ ਸਿੰਘ ਨੇ ਕਿ ਇਹ ਜ਼ਮੀਨਾਂ ਇਸ ਲਈ ਵੇਚੀਆਂ ਜਾਂਦੀਆਂ ਤਾਂ ਕਿ ਪਾਰਟੀ ਫੰਡ ਇਕੱਠਾ ਹੋ ਸਕੇ ਜੀ, ਚੋਣਾਂ ਲੜਨੀਆਂ ਜੀ। ਸਹੀ ਹੈ, ਵੱਡਾ ਦੋਸ਼ ਹੈ। ਇਹਦਾ ਜਵਾਬ ਬਾਦਲ ਦਲ ਨੂੰ ਦੇਣਾ ਪੈਣਾ। ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਕਿਹਾ ਵੀ ਕਿ ਨਨਕਾਣਾ ਸਾਹਿਬ ਦੇ ਸਾਕੇ ਵਾਲਾ ਜਿਹੜਾ ਗੁਰੂ ਗ੍ਰੰਥ ਸਾਹਿਬ ਸੀਗਾ ਜਿਸ 'ਚ ਗੋਲੀਆਂ ਵੱਜੀਆਂ ਸੀ, ਉਹ ਅੱਜ ਕਿੱਥੇ ਹੈ ਦੱਸਿਆ ਜਾਵੇ। ਜਿਹੜਾ ਗੁਰੂ ਸਾਹਿਬ ਦੇ ਦਸਖਤਾਂ ਵਾਲਾ ਸਰੂਪ ਸੀਗਾ 84 ਦੇ ਵਿੱਚ ਫੌਜ ਲੈ ਗਈ ਸੀ, ਉਹ ਵਾਪਸ ਮਿਲਿਆ, ਕਹਿੰਦੇ ਉਹ ਕਿਸ ਰੂਪ 'ਚ ਹੈ, ਕਿੱਥੇ, ਉਹ ਦੱਸਿਆ ਜਾਵੇ। ਉਹ ਕਹਿੰਦੇ ਮੀਰੀ ਪੀਰੀ ਦੀਆਂ 2 ਤਲਵਾਰਾਂ ਜਿਹੜੀ ਗੁਰੂ ਸਾਹਿਬ ਦੀ ਸ਼ੋਅ ਪ੍ਰਾਪਤ ਸੀਗੀਆਂ, ਉਹਨਾਂ 'ਚੋਂ ਸੋਨਾ ਚੜਾਉਣ ਦੇ ਨਾਂ ਤੇ ਇੱਕ ਦਾ ਮੁੱਠਾ ਟੁੱਟ ਗਿਆ, ਮੁੱਠਾ ਬਦਲ ਦਿੱਤਾ ਗਿਆ। ਉਹ ਕਿਉਂ ਕੀਤਾ ਗਿਆ? ਮੁੱਠਾ ਕਿੱਥੇ ਹੈ ਗੁਰੂ ਸਾਹਿਬ ਦੀ ਸ਼ੋਅ ਪ੍ਰਾਪਤ ਵਾਲਾ? ਤਲਵਾਰਾਂ ਨਾਲ, ਇਤਿਹਾਸ ਨਾਲ। ਮੈਂ ਕਹਿੰਦਾ ਸਾਰੀਆਂ ਗੱਲਾਂ ਤੁਹਾਡੀਆਂ ਵਾਜਬ ਨੇ, ਪਰ ਇੰਨਾ ਲੰਮਾ ਵਕਫਾ ਅੱਜ ਉਹਦਾ ਅਸਰ ਕੀ ਹੋਊਗਾ ਜਨਾਬ? ਜੀ ਸਹੀ ਹੈ, ਬਿਲਕੁਲ। ਕੀ ਸਿਰਫ ਇਸ ਲਈ ਕਿ ਹੁਣ ਅਕਾਲੀ ਦਲ ਆਪਣੇ ਵੱਲੋਂ ਧਰਾਤਲ ਤੇ ਰਾਜਨੀਤਿਕ ਤੌਰ ਤੇ ਅੱਗੇ ਵਧ ਰਿਹਾ, ਕੀ ਇਹ ਰਾਜਨੀਤਿਕ ਡੈਂਟ ਪਾਊਗਾ? ਇਹ ਤੁਹਾਡੀ ਕੁਰਸੀ ਬਚਾਊਗਾ? ਗਿਆਨੀ ਰਘਵੀਰ ਸਿੰਘ ਨੇ 2 ਗੱਲਾਂ ਹੋਰ ਕੀਤੀਆਂ ਜਿਹੜੀਆਂ ਬੜੀਆਂ ਅਹਿਮੀਅਤ ਰੱਖਦੀਆਂ ਨੇ। ਉਹ ਕਹਿੰਦੇ ਕਿ 8500 ਰੁਪਏ 'ਚ ਅਖੰਡ ਪਾਠ ਬੁੱਕ ਹੁੰਦਾ ਸੀ ਦਰਬਾਰ ਸਾਹਿਬ 'ਚ। ਠੀਕ ਹੈ ਜੀ। ਤੇ ਖਾਸ ਥਾਵਾਂ ਦੇ ਉੱਤੇ ਅਖੰਡ ਪਾਠ ਸਾਹਿਬ ਕਰਾਉਣ ਦੇ ਲਈ 5-5 ਲੱਖ ਰਿਸ਼ਵਤ ਲਈ ਜਾਂਦੀ। ਮਤਲਬ ਜਿਵੇਂ ਹੈ ਨਾ, ਦੁੱਖ ਭੰਜਨ ਵੇਰੀ ਹੈ, ਉਸ ਥਾਂ ਦੇ ਉੱਤੇ ਜਾਂ ਕੁਝ ਹੋਰ ਖਾਸ ਥਾਵਾਂ ਨੇ। ਸੋ ਇਸ ਲਈ ਕਹਿੰਦੇ ਕਿ ਉੱਥੇ 5-5 ਲੱਖ। ਫਿਰ ਉਹਨਾਂ ਨੇ ਗਿਆਨੀ ਸੁਲਤਾਨ ਸਿੰਘ ਦੇ ਤਬਾਦਲੇ ਦਾ ਵੀ ਹਵਾਲਾ ਦਿੱਤਾ ਕਿ ਉਹਨਾਂ ਨੂੰ ਵਾਪਸ ਦਰਬਾਰ ਸਾਹਿਬ ਲਿਆਉਣ ਲਈ ਵੀ ਹੋਇਆ ਕਿ 5 ਲੱਖ ਦੀ ਰਿਸ਼ਵਤ ਲੱਗੂਗੀ। ਹੁਣ ਦੱਸਣ ਕੌਣ ਮੰਗਦਾ ਰਿਸ਼ਵਤ, ਕਿਹਨੂੰ ਪੈਸੇ ਦੇਣੇ ਪੈਂਦੇ ਨੇ? ਪੈਸੇ ਕਹਿੰਦੇ ਨੇ ਕਿ ਗਿਆਨੀ ਸੁਲਤਾਨ ਸਿੰਘ ਸਾਹਮਣੇ ਆਉਣਗੇ, ਚਲੋ ਉਹ ਕਰ ਲਾਂਗੇ। ਪਰ ਹੁਣ ਇਹ ਸਭ ਦੇ ਦਰਮਿਆਨ ਉਹਨਾਂ ਨੇ ਇੱਕ ਗੱਲ ਹੋਰ ਕਹੀ ਕਿ ਸਾਡੇ ਤੇ ਦਬਾਅ ਬਣਾਇਆ ਜਾਂਦਾ ਸੀਗਾ ਕਿ 2 ਦਸੰਬਰ ਵਾਲੇ ਜਿਹੜੇ ਫੈਸਲੇ ਤੁਸੀਂ ਸੁਣਾਏ ਨੇ, ਹੁਣ ਤੁਸੀਂ ਸੰਗਤ 'ਚ ਆ ਕੇ ਕਹਿ ਦਿਓ ਕਿ ਸਾਡੇ ਦਾ ਬੀਜੇਪੀ ਨੇ ਸਕ੍ਰਿਪਟ ਦਿੱਤੀ, ਅਸੀਂ ਤਾਂ ਉਹਨਾਂ ਦੇ ਕਹੇ ਤੇ ਬੋਲਤਾ, ਇਹ RSS ਦੇ ਦਬਾਅ ਤੇ ਹੇਠ ਹੈ। ਸਾਨੂੰ ਕਹਿੰਦੇ ਇਹ ਦਬਾਅ ਬਣਾਇਆ ਜਾ ਰਿਹਾ। ਕਹਿੰਦੇ ਜਦੋਂ ਮੈਂ ਗੁਰੂ ਸਾਹਿਬ ਦੇ ਤਾਬਿਆਂ ਬੈਠਦਾ ਤਦ ਵੀ ਸੁਨੇਹਾ ਲੱਗਦਾ ਕਿ ਇਹਨਾਂ ਨੂੰ ਤੋਰੋ, ਸਾਨੂੰ ਚੁੱਭਦੇ ਨੇ, ਦਿਖਦੇ ਨੇ। ਮਤਲਬ ਉਹਦਾ ਨਿਸ਼ਾਨਾ ਬਾਦਲ ਪਰਿਵਾਰ ਤੇ ਸੀ ਕਿ ਸੁਖਬੀਰ ਬਾਦਲ ਸੁਨੇਹੇ ਲਾਉਂਦਾ, ਉਹ ਇਹ ਕਹਿਣਾ ਚਾਹੁੰਦੇ ਨੇ। ਜੀ ਜੀ। ਤੇ ਕੱਲ ਤੁਸੀਂ ਲੰਬੀ ਚੌੜੀ ਫਾਈਲ ਲੈ ਕੇ ਪੜ੍ਹੀ, ਕੱਲ ਉਹ ਸਕ੍ਰਿਪਟ ਕਿਹਦੀ ਸੀ? ਪੰਜਾਬੀ ਵੀ ਜਾਣਨਾ ਚਾਹੁੰਦਾ, ਕੌਮੀ ਵੀ ਜਾਣਨਾ ਚਾਹੁੰਦੀ, ਸੰਗਤ ਵੀ ਜਾਣਨਾ ਚਾਹੁੰਦੀ ਹੈ। ਜੀ ਜੀ। ਕੀ ਸੱਚਮੁੱਚ ਅੰਦਰ ਤਿਆਗ ਜਾਗ ਪਿਆ? ਕੀ ਸੱਚਮੁੱਚ ਅੰਦਰ ਕੁਰਬਾਨੀ ਵਾਲਾ, ਸੱਚੇ ਸਿੱਖ ਵਾਲਾ ਜਜ਼ਬਾ ਜਾਗ ਗਿਆ? ਕੀ ਇਹ ਸਾਰਾ ਕੁਝ ਉਸ ਸਮੇਂ ਹੁੰਦਾ ਜਦੋਂ ਆਪਣੇ ਅਹੁਦੇ, ਆਪਣੇ ਰੁਤਬੇ ਖੁੱਸ ਜਾਂਦੇ ਨੇ, ਫਿਰ ਜ਼ਮੀਰ ਜਾਗਦੀ ਹੈ? ਉਸ ਪੱਖ ਤੋਂ ਹੈ ਜੀ, ਜਾਂ ਇਹ ਕੋਈ ਹੁਣ ਨਵਾਂ ਰਾਜਨੀਤਿਕ ਪੈਂਤਰਾ? ਕਿਉਂਕਿ ਅਸਰ ਇਹ ਸਾਰੇ ਵਰਤਾਰੇ ਦਾ ਰਾਜਨੀਤਿਕ ਪੈਣਾ। ਹਾਂ, ਉਹਨਾਂ ਨੇ ਸਰਬੱਤ ਖਾਲਸਾ ਬੁਲਾਉਣ ਦੀ ਗੱਲ ਕੀਤੀ ਹੈ, ਉਹਨਾਂ ਨੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਾਦਲ ਦੀ ਗੱਲ ਕੀਤੀ ਹੈ। ਸਵਾਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਬਚਾਉਣੀ ਹੈ ਕਿ ਮਕਾਉਣੀ ਹੈ? ਉਹਦੇ ਮਾੜੇ ਬੰਦਿਆਂ ਨੂੰ ਬਦਲਣ ਦੇ ਲਈ ਕੀ ਚੋਣ ਪ੍ਰਕਿਰਿਆ 'ਚ ਜਾਣਾ ਹੈ ਜਾਂ ਨਹੀਂ ਜਾਣਾ? ਉਹਦੇ ਲਈ ਕੋਈ ਮਾਹੌਲ ਸਿਰਜਣਾ ਕਿ ਨਹੀਂ VOTING ਪ੍ਰਕਿਰਿਆ ਲਈ? ਸੋ ਇਹ ਕਈ ਸਵਾਲ ਨੇ ਜਿਹੜੇ ਉਹ ਛੱਡ ਗਏ, ਪਰ ਉਹ ਕਈ ਸਵਾਲ ਨੇ ਜਿਨ੍ਹਾਂ ਦੇ ਉਹਨਾਂ ਨੇ ਉਂਗਲ ਧਰੀ ਆ, ਉਹ ਰਾਜਨੀਤਿਕ ਵੱਧ ਲੱਗਦੇ ਨੇ, ਧਾਰਮਿਕ ਘੱਟ ਲੱਗਦੇ। ਆਪਾਂ ਹਰ ਵਾਰੀ ਜਦੋਂ ਇਹ ਗੱਲ ਕਰਦੇ ਹੁੰਦੇ ਨਾ, ਕਿਸੇ ਵੀ ਪੰਥਕ ਮਸਲੇ ਨੂੰ ਵਿਚਾਰਦੇ ਹੁੰਦੇ ਸ਼ਰਮਾ ਜੀ, ਉਦੋਂ ਹਰ ਵਾਰੀ ਇਹ ਗੱਲ ਕਹਿਣੇ ਹੁੰਦੇ ਵੀ ਜਿਹੜੇ ਆਗੂ ਨੇ ਉਹ ਜ਼ਿਆਦਾਤਰ ਇੱਕ ਪਰਿਵਾਰ ਦੇ ਉੱਤੇ ਕੇਂਦਰਿਤ ਨੇ ਜਦੋਂ ਦੋਸ਼ ਲਾਉਂਦੇ ਨੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਸ ਪਰਿਵਾਰ ਦੀ ਅਗਵਾਈ ਦੇ ਵਿੱਚ ਕਿੰਨਾ ਕੁ ਪੰਥਕ ਨੁਕਸਾਨ ਹੋਇਆ, ਜਾਂ ਉਹਦੀ ਭਰਪਾਈ ਕਰਨੀ, ਜਾਂ ਉਹਨੂੰ ਕਿਵੇਂ ਅੱਗੇ ਤੋਂ ਦਰੁਸਤ ਕਰਨਾ, ਉਹਦੇ ਵੱਲ ਕੋਈ ਨਹੀਂ ਜਾਂਦਾ। ਔਰ ਉਹ ਤੁਹਾਡੇ ਦੋਸ਼ਾਂ ਦੇ ਵਿੱਚ ਉਦੋਂ ਕੋਈ ਦਮ ਨਹੀਂ ਰਹਿੰਦਾ ਜਾਂ ਘਟ ਜਾਂਦਾ ਜਦੋਂ ਉਹ ਸਮਾਂ ਸੀਮਾ ਕੋਈ ਲੰਘ ਜਾਂਦੇ ਨੇ, ਜਦੋਂ ਉਹ ਸਮਾਂ ਨਹੀਂ ਰਹਿੰਦਾ ਉਸ ਘਟਨਾਕ੍ਰਮ ਦਾ, ਜਦੋਂ ਸਾਰੇ ਐਪੀਸੋਡ ਵਾਪਰ ਜਾਂਦੇ ਨੇ, ਉਸ ਤੋਂ ਬਾਅਦ ਉਹਨਾਂ ਦੋਸ਼ਾਂ ਦੇ ਬਾਰੇ ਏਡਾ ਕੋਈ ਤੱਤ ਜਿਹੜਾ ਉਹ ਨਹੀਂ ਰਹਿੰਦਾ, ਕਿਉਂਕਿ ਜਿਹੜੀ ਸਾਹਮਣੇ ਵਾਲੀ ਧਿਰ ਹੁੰਦੀ ਉਹਦੇ ਕੋਲੇ ਬਹੁਤ ਸਾਰਾ ਸਮਾਂ ਹੁੰਦਾ ਫਿਰ ਉਹਨਾਂ ਦੋਸ਼ਾਂ ਨੂੰ ਦੁਬਾਰਾ ਤੋਂ ਖੰਡਿਤ ਕਰਨ ਦਾ।
ਅਗਲੀ ਗੱਲ ਕਰੀਏ ਕਾਂਗਰਸ ਦੀ ਪੋਲਿਟਿਕਸ ਦੀ। ਆਪਾਂ ਲਗਾਤਾਰ, ਤੁਸੀਂ ਕੱਲ ਵੀ ਚਰਚਾ ਕਰ ਰਹੇ ਸੀਗੇ ਕਿ ਜਿਹੜੀਆਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਔਰ ਨਸੀਹਤਾਂ ਦਿੱਤੀਆਂ ਜਾ ਰਹੀਆਂ ਨੇ, ਰਾਹੁਲ ਗਾਂਧੀ ਪੰਜਾਬ ਆਉਣ ਦੇ ਬਾਰੇ ਆਪਾਂ ਸਾਰਿਆਂ ਨੇ ਖਬਰਾਂ ਦੇਖੀਆਂ ਨੇ ਕਿ ਆ ਵੀ ਸਕਦੇ ਨੇ। ਚੰਨੀ ਸਾਹਿਬ ਨੂੰ ਕਹਿੰਦੇ ਮੀਟਿੰਗ ਦੇ ਵਿੱਚ ਇੱਥੋਂ ਤੱਕ ਕਹਿਣਾ ਪੈ ਗਿਆ ਕਿ ਮੈਂ ਫਿਰ ਛੱਡ ਹੀ ਦੇਣਾ ਸਿਆਸਤ। ਤੇ ਆਪਾਂ ਨੂੰ ਪਤਾ ਵੀ ਇਹ ਲਫ਼ਜ਼ ਬੰਦਾ ਉਦੋਂ ਕੱਢਦਾ ਜਦੋਂ ਉਹਨੂੰ ਕੋਈ ਰਾਹ ਨਾ ਦੇਖੇ ਜਾਂ ਉਹ ਅੱਕ ਗਿਆ ਹੋਵੇ, ਜਿਹੜੀ ਇੰਟਰਨਲ ਪੋਲਿਟਿਕਸ ਉਹਦੇ ਤੋਂ। ਦੇਖੋ, ਅੰਦਰੂਨੀ ਵਿਵਾਦ ਕਾਂਗਰਸ ਦਾ ਜੀ ਮੁੱਖ ਨਹੀਂ ਰਿਹਾ, ਇਹ ਲਾਈਨ ਅੰਦਰ ਆਈ ਹੈ। ਆਪਾਂ ਕੱਲ ਹੀ ਮੀਟਿੰਗ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਸਿਰ ਜੋੜ ਕੇ ਬੈਠ ਤਾਂ ਗਏ, ਦਿਲੋਂ ਬੈਠੇ ਨੇ ਕਿ ਨਹੀਂ, ਦਿਲ ਮਿਲੇ ਨੇ ਕਿ ਨਹੀਂ। ਜੀ ਜੀ। ਸੋ ਇਹਦਾ ਮਤਲਬ ਸਪਸ਼ਟ ਹੈ ਕਿ ਦਿਲ ਤਾਂ ਨਹੀਂ ਅਜੇ ਮਿਲੇ। ਅਸਲ 'ਚ ਦਿੱਲੀ ਜਦੋਂ ਬੁਲਾਏ ਗਏ ਸੀ ਤਦ ਮਾਮਲਾ ਇਹ ਬਣਾਇਆ ਗਿਆ ਕਿ ਚਰਨਜੀਤ ਚੰਨੀ ਨੇ ਐਸਸੀ ਵਿੰਗ ਦੀ ਬੈਠਕ ਦੇ ਦਰਮਿਆਨ ਜੋ ਕਿਹਾ ਜੀ, ਦੇਖੋ ਸਾਰਾ ਕੁਛ ਅਪਰ ਕਲਾਸ ਨੂੰ ਦੇਤਾ, ਉਹਨੂੰ ਉਦਾਹਰ ਬਣਾ ਕੇ ਜੀ ਦਿੱਲੀ ਤਲਬ ਕਰ ਲਏ ਜੀ। ਠੀਕ ਹੈ, ਦਿੱਲੀ ਵਾਲਿਆਂ ਨੇ ਸਾਰਿਆਂ ਦੀ ਝਾੜ ਝੰਬ ਕੀਤੀ ਆ, ਸਾਰਿਆਂ ਨੂੰ ਇਕੱਠੇ ਰਹਿਣ ਦੀਆਂ ਨਸੀਹਤਾਂ ਦਿੱਤੀਆਂ ਨੇ। ਉਹ ਤੋਂ ਬਾਅਦ ਦਿਖੇ ਵੀ ਨੇ ਇਕੱਠੇ, ਕੁਝ ਪ੍ਰੋਗਰਾਮ ਵੀ ਹੋਏ ਨੇ, ਰੋਟੀਆਂ ਦੇ ਵੀ ਬਾਜਵੇ ਦੇ ਇਕੱਠੇ ਹੋਏ ਨੇ, ਇਸ ਮੀਟਿੰਗ 'ਚ ਵੀ ਲਗਭਗ ਸਾਰੇ ਧੜੇ ਆਏ ਸੀ। ਪਰ ਲੈ ਦੇ ਕੇ ਜੋ ਜਾਣਕਾਰੀ ਨਿਕਲੀ, ਉਹ ਕਹਿੰਦੇ ਕਿ ਇਸ ਬੈਠਕ ਦੇ ਵਿੱਚ ਸਾਰੀ ਲੀਡਰਸ਼ਿਪ ਨੇ, ਖਾਸ ਕਰਕੇ ਉਹ ਜਿਹੜੀ ਮੁੱਖ ਮੰਤਰੀ ਦੇ ਦਾਅਵੇਦਾਰ ਬਣ ਰਹੀ ਆ, ਉਸ ਲੀਡਰਸ਼ਿਪ ਨੇ ਚੰਨੀ ਤੇ ਉਂਗਲ ਧਰ ਲਈ। ਇੱਕ ਵਾਰ, ਦੋ ਵਾਰ, ਤਿੰਨ ਵਾਰ, ਕੋਈ ਕਹਿੰਦੇ ਸਿੱਧਾ, ਕੋਈ ਅਸਿੱਧਾ ਚੰਨੀ ਨੂੰ ਟਾਰਗੇਟ ਕਰ ਰਿਹਾ ਸੀ ਕਿ ਸਾਰਾ ਕੁਝ ਤੁਹਾਡੇ ਕਰਕੇ ਹੋ ਰਿਹਾ ਜੀ, ਐ ਆ ਜੀ, ਬਾਹ ਜੀ, ਕਿ ਤੁਸੀਂ ਜੀ ਮਾਹੌਲ ਖਰਾਬ ਕਰਤਾ ਜੀ, ਤੁਸੀਂ ਆਜ਼ਾਦ ਵਾਲਾ ਮਸਲਾ ਲਿਆਤਾ ਜੀ, ਤੁਸੀਂ ਐਂ ਕਰਤਾ ਜੀ। ਮਤਲਬ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਸੀ ਜੀ। ਕਹਿੰਦੇ ਕਿ ਚੰਨੀ ਨੇ ਕਿਹਾ ਵੀ ਕਿ ਵੀ ਮੈਨੂੰ ਦੱਸ ਦਿਓ ਕਿ ਸਰਕਾਰ ਨੂੰ ਹੋਰ ਤੁਹਾਡੇ 'ਚ ਕੌਣ ਘੇਰਦਾ, ਕਿੰਨਾ ਤੁਸੀਂ ਸਰਕਾਰ ਵਾਲੇ ਮਸਲਿਆਂ ਤੇ ਬੋਲਦੇ ਹੋ। ਜਿੰਨਾ ਮੈਂ ਬੋਲਦਾ ਉਹਨਾਂ ਕੌਣ ਬੋਲਦਾ, ਜਿੰਨਾ ਮੈਂ ਤੁਰਿਆ ਫਿਰ ਰਿਹਾ ਕੌਣ ਤੁਰਿਆ ਫਿਰ ਰਿਹਾ, ਜਿੰਨਾ ਮੈਂ ਪਾਰਟੀ ਨਾਲ ਕੈਡਰ ਜੋੜ ਰਿਹਾ ਕੌਣ ਜੋੜ ਰਿਹਾ, ਹੈ ਨਾ। ਤੇ ਕਹਿੰਦੇ ਕਿ ਜਿੰਨਾ ਮਤਲਬ ਪ੍ਰਵਾਨਤ ਦੀ ਗੱਲ ਆਈ ਕਿ ਫਿਰ ਜੱਟਾਂ ਨੇ ਤਾਂ ਮੇਰੇ ਖਿਲਾਫ ਮੋਰਚਾ ਨਹੀਂ ਖੋਲਿਆ, ਹੋਰ ਉੱਚ ਜਾਤੀ ਨੇ ਮੇਰੇ ਖਿਲਾਫ ਮੋਰਚਾ ਨਹੀਂ ਖੋਲਿਆ, ਤੁਹਾਨੂੰ ਵੀ ਕਿਉਂ ਤਕਲੀਫ ਹੋ ਰਹੀ ਹੈ। ਮਤਲਬ ਮੈਂ ਕਿਸੇ ਜਾਤ ਨੂੰ ਤਾਂ ਕਿਹਾ ਹੀ ਨਹੀਂ, ਮੈਂ ਤਾਂ ਪਾਰਟੀ ਦੇ ਅੰਦਰੂਨੀ ਮਸਲਾ ਕੀਤਾ। ਤੇ ਜੇ ਅੰਦਰੂਨੀ ਗੱਲ ਵੀ ਵਿੰਗ 'ਚ ਨਹੀਂ ਕਰਨੀ ਤਾਂ ਕਿੱਥੇ ਕਰਨੀ ਹੋਵੇ ਮੈਨੂੰ ਦੱਸ ਦਿਓ। ਤੇ ਕਹਿੰਦੇ ਥੋੜੀ ਤਲਖੀ ਹੋਈ ਜੀ। ਤੇ ਉਹਦੇ ਬਾਵਜੂਦ ਵੀ ਜਦੋਂ ਲੀਡਰ ਨਹੀਂ ਹਟੇ ਤਾਂ ਫਿਰ ਚੰਨੀ ਕਹਿੰਦੇ ਫਿਰ ਠੰਡ ਪੈ ਜੂ, ਮੈਂ ਰਾਜਨੀਤੀ ਛੱਡ ਦੇਵਾਂ, ਮੈਂ ਘਰੇ ਬਹਿ ਜਾਵਾਂ, ਕਰ ਲਓ ਤੁਸੀਂ, ਮੈਂ ਛੱਡ ਦਿੰਦਾ। ਦੇਖੋ, ਜੇ ਤਾਂ ਇਹ ਲੱਗਦਾ ਕਿ ਚੰਨੀ ਅੱਕ ਕੇ ਗੱਲ ਕਹਿਣਗੇ ਜਾਂ ਤੰਗ ਹੋ ਕੇ ਕਹਿਣਗੇ, ਨਹੀਂ, ਚੰਨੀ ਸੁਲਝੇ ਸਿਆਸਤਦਾਨਾਂ ਚੋਂ ਹੈ, ਜਿਹੜਾ ਆਜ਼ਾਦ ਸ਼ੁਰੂ ਹੋ ਕੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਿਆ, ਉਹੀ ਨਹੀਂ ਪਹੁੰਚਿਆ। ਸਹੀ ਗੱਲ, ਬਿਲਕੁਲ। ਉਹਨੂੰ ਪਤਾ ਹੈ ਸਮੇਂ ਤੇ ਕਿਹੜਾ ਦਾ ਕਿੱਥੇ ਖੇਡਣਾ, ਇਸ ਗੱਲ ਦੀ ਮਹਾਰਤ ਹੈਗੀ ਹੈ। ਉਹਦੇ ਨਾਲ ਨਾਲ ਉਹਦੇ ਕੋਲ ਸਾਦਗੀ ਵੀ ਹੈਗੀ ਹੈ ਨਾ, ਮੰਗ VIP ਬਣਾ ਨਹੀਂ ਹੈਗਾ। ਇਸ ਲਈ ਉਹ ਲੋਕਾਂ 'ਚ ਵੀ ਜਾਣਦਾ ਧਿਆਨ, ਤੇ ਉਹ ਅਗਲੇ ਦਾ ਦਾ ਸੀ, ਅਗਲੇ ਨੇ ਦਾ ਛੱਡਤਾ। ਤੇ ਜਦੋਂ ਉਹਨੇ ਇਹ ਗੱਲ ਕਹੀ ਕਿ ਠੀਕ ਆ, ਫਿਰ ਜੇ ਤੁਹਾਨੂੰ ਐਂ ਲੱਗਦਾ ਨਾ ਕਿ ਮੇਰੇ ਕਰਕੇ ਸਾਰਾ ਕੁਝ ਖਰਾਬ ਹੈ, ਮੈਂ ਛੱਡ ਦੇਣਾ, ਮੈਂ ਘਰੇ ਬਹਿ ਜਾਣਾ ਆਰਾਮ ਨਾਲ, ਤੁਸੀਂ ਕਰ ਲਓ ਸਿਆਸਤ। ਸੁੰਨ ਪਸਰ ਗਈ ਉਸ ਮੀਟਿੰਗ 'ਚ, ਕਿਉਂਕਿ ਇਹ ਵੀ ਜਾਣਦੀ ਹੈ ਕਾਂਗਰਸ ਲੀਡਰਸ਼ਿਪ ਕਿ ਅੱਜ ਜੋ ਚੰਨੀ ਨੇ ਕਾਂਗਰਸ ਪਾਰਟੀ ਦੇ ਕੈਡਰਾਂ 'ਚ, ਕਾਂਗਰਸੀ ਸਮਰਥਕਾਂ 'ਚ ਜੋ ਕਮਾਇਆ, ਮੈਂ ਨਹੀਂ ਕਹਿੰਦਾ ਕਿ ਪੂਰੇ ਪੰਜਾਬ 'ਚ, ਪਰ ਕਾਂਗਰਸ ਪੱਖੀ ਕਾਂਗਰਸ ਸਮਰਥਕਾਂ 'ਚ ਜੋ ਕਮਾਇਆ, ਜਾਂ ਉਹਦੀ ਨਿੱਜੀ ਪ੍ਰਸ਼ੰਸਕ ਹੈਗੇ ਨੇ ਜਿਹੜੇ, ਹੈ ਨਾ, ਉਹ ਫਿਰ ਕਾਂਗਰਸ ਨੂੰ ਪਤਾ ਹੈ ਕਿ ਇਹਦੇ ਨਾਲ ਪਿੰਡਾਂ 'ਚ ਵੀ ਨੁਕਸਾਨ ਹੋਊ, ਵਿਹੜਿਆਂ 'ਚ ਵੀ ਨੁਕਸਾਨ ਹੋਊ, SCBC ਭਾਈਚਾਰੇ ਦੇ ਲੀਡਰ ਵਜੋਂ ਵੀ ਨੁਕਸਾਨ ਹੋਊ, ਲੋਕਾਂ ਦੇ ਮਕਬੂਲ ਲੀਡਰ ਵਜੋਂ ਵੀ ਨੁਕਸਾਨ ਹੋਊ, ਸਾਡਾ ਖਾਸਾ ਨੁਕਸਾਨ ਹੋਊ, ਸਾਨੂੰ ਤਾਂ ਬੜਨਾ ਔਖਾ ਜੀ, ਲੋਕ ਸਾਨੂੰ ਸਵਾਲ ਕਰਨਗੇ, ਘੱਟੋ ਘੱਟ ਪਾਰਟੀ ਵਾਲੇ ਤਾਂ ਕਰਨਗੇ ਜੀ, ਇੱਕ ਬੰਦਾ ਨਹੀਂ ਹੁੰਦਾ ਪੰਜਾਬ ਕੀ ਸਾਂਭੋਗੇ ਤੁਸੀਂ। ਜੀ ਜੀ ਜੀ। ਤਾਂ ਚੰਨੀ ਨੇ ਵੱਡਾ ਦਾ ਖੇਡਿਆ, ਤੇ ਇਸ ਦੇ ਉੱਤੇ ਫਿਰ ਭੁਪੇਸ਼ ਬਘੇਲ ਨੇ ਕਹਿੰਦੇ ਚੁੱਪ ਤੋੜੀ ਕਿ ਨਹੀਂ ਨਹੀਂ ਐਸੇ ਨਹੀਂ ਹੈ ਚੰਨੀ ਜੀ, ਆਪ ਗਲਤ ਲੈ ਰਹੇ ਹੋ, ਤੁਮ ਵਿਚਾਰੇ ਕਰ ਰਹੇ ਹੋ। ਕਹਿੰਦਾ ਮੈਨੂੰ ਸਭ ਪਤਾ ਕਿਹੜੀਆਂ ਵਿਚਾਰਾਂ ਕਰਦੇ ਹੋ। ਕਹਿੰਦਾ ਮੈਂ ਨਹੀਂ ਸਮਝਦਾ ਕਿ ਤਾਨੇ ਮੈਨੇ ਕੀ ਹੁੰਦੇ ਨੇ ਤੇ ਵਿਚਾਰਾਂ ਕੀ ਹੁੰਦੇ ਨੇ, ਮਤਲਬ ਸਿੱਧੇ ਹੋ ਗਏ। ਉਸ ਤੋਂ ਬਾਅਦ ਮਾਹੌਲ ਸ਼ਾਂਤ ਹੋਣ ਲੱਗਿਆ, ਤੇ ਫਿਰ ਰਾਜਾ ਵੜਿੰਗ ਨੇ ਫਾਰਮੂਲਾ ਦਿੱਤਾ, ਕਹਿੰਦਾ ਜੀ ਮਸਲਾ ਇਹੀ ਹੈ ਨਾ ਕਿ ਸਾਨੂੰ ਇਹੀ ਕਹਿ ਕੇ ਘੇਰਦੇ ਨੇ ਕਿ ਜੀ ਮੁੱਖ ਮੰਤਰੀ ਦੇ ਦਾਅਵੇਦਾਰ ਵੱਧ ਨੇ, ਆਪਾਂ ਕਹਿੰਦਾ ਇਹਦਾ ਮਸਲੇ ਦਾ ਹੱਲ ਨਿਬੇੜ ਦਿੰਦੇ ਆ। ਠੀਕ ਹੈ। ਉਹ ਕਹਿੰਦੇ ਦੱਸੋ ਜੀ, ਕਹਿੰਦੇ ਵੀ ਐਂ ਕਰੋ, ਜਿੰਨੇ MP ਨੂੰ MP ਰਹਿਣ, MP MLA ਦੀ ਚੋਣ ਨਾਲ ਲੜੋਵੇ, ਮਸਲਾ ਹੀ ਖਤਮ। ਆਪਾਂ ਅਨਾਉਂਸ ਕਰਾ ਦੋ ਕਿ ਵੀ ਜਿਹੜਾ MP ਹੈ ਉਹ 5 ਸਾਲ MP ਰਹੂ। ਬਈ ਹੁਣ ਇਹ ਕਿਵੇਂ ਮਨਜ਼ੂਰ ਹੈ? ਹੁਣ ਜਿਹੜੇ ਅੱਜ ਦੀ ਤਰੀਕ 'ਚ MP ਨੇ, ਉਹ ਆਪ ਤਾਂ ਮੁੱਖ ਮੰਤਰੀ ਦਾ ਉਮੀਦਵਾਰ ਵਜੋਂ ਦੇਖਦੇ ਨੇ ਆਪਣੇ ਆਪ ਨੂੰ, ਤੇ ਜੋ ਚੋਣ ਨਹੀਂ ਲੜਦੇ ਤਾਂ ਅਗਲੇ ਕਹਿੰਦੇ ਬਾਜਵੇ ਲਈ ਰਾਹ ਮੋਕਲਾ ਹੋ ਜਾਊਗਾ। ਫਿਰ ਤਾਂ ਕੋਈ ਨਹੀਂ ਛੱਡ ਸਕਦੇ, ਚਾਹੇ ਸੁਖਜਿੰਦਰ ਰੰਧਾਵਾ ਹੈ, ਚਾਹੇ ਖੁਦ ਰਾਜਾ ਵੜਿੰਗ ਹੈ, ਤੇ ਚਾਹੇ ਚਰਨਜੀਤ ਚੰਨੀ ਹੈ। ਇਹ ਤਿੰਨੋਂ ਮੈਂਬਰ ਪਾਰਲੀਮੈਂਟ ਨੇ, ਤਿੰਨੋਂ ਦਾਅਵੇਦਾਰ ਵੀ ਨੇ। ਸੋ ਇਸ ਲਈ ਇਹ ਵੀ ਮਨਜ਼ੂਰ ਨਹੀਂ ਗਾ। ਸੋ ਕੁੱਲ ਮਿਲਾ ਕੇ
ਮੈਨੂੰ ਲੱਗਦਾ ਕਿ ਚੰਨੀ ਦੇ ਇਹ ਦਾਅ ਸਿੱਟਣ ਤੋਂ ਬਾਅਦ ਹੁਣ ਇਸ ਵਿਸ਼ੇ ਤੇ ਕਾਂਗਰਸ 'ਚ ਚੁੱਪ ਬਸ ਹੋ ਗਈ ਹੈ। ਹੁਣ ਇਸ ਵਿਸ਼ੇ ਨੂੰ ਛੇਤੀ ਕੋਈ ਛੂਹਣ ਦੀ ਕੋਸ਼ਿਸ਼ ਨਹੀਂ ਕਰੂਗਾ, ਕਿਉਂਕਿ ਮਸਲਾ ਇਕੱਲਾ ਇਹ ਨਹੀਂਗਾ ਕਿ ਚੰਨੀ ਚੁੱਪ ਕਰਕੇ ਘਰੇ ਬਹਿ ਜਾਣਗੇ। ਡਰ ਇਹਨਾਂ ਨੂੰ ਇਹ ਹੈ ਕਿ ਪਤਾ ਨਹੀਂ ਦੂਏ ਪਾਸੇ ਵਾਲੇ ਨਾਲ ਲੈ ਜਾਣ, ਉਹ ਤਾਂ ਕਾਹਲੇ ਬੈਠੇ ਨੇ। ਸਹੀ ਗੱਲ ਆ। ਜਦੋਂ ਕਿ ਚੰਨੀ ਇਹ ਨਾਲ ਜਾਣਦੇ ਹੋਣਗੇ ਕਿ ਜੋ ਕੁਝ ਮੈਨੂੰ ਕਾਂਗਰਸ ਮਿਲ ਗਿਆ ਉੱਥੇ ਮਿਲਣ ਵਾਲਾ ਨਹੀਂ, ਕੈਪਟਨ ਅੱਜ ਕਿੱਥੇ ਖੜਾ ਦੇਖ ਲਓ। ਪਰ ਉਹ ਇਸ ਵਾਰ 2027 ਦੇ ਵਿੱਚ ਜਿਵੇਂ SC-BC ਭਾਈਚਾਰੇ ਦੇ ਸਿਰ ਤੇ ਰਾਜਨੀਤੀ ਕਰਨਾ ਚਾਹੁੰਦੇ ਨੇ, ਇਸ ਲਈ ਉਹ ਚੰਨੀ ਨੂੰ ਸਿਰ ਤੇ ਬਿਠਾ ਕੇ ਲਿਜਾ ਵੀ ਸਕਦੇ ਨੇ। ਜੀ ਜੀ, ਸਹੀ ਹੈ। ਤੇ ਉਹਨੂੰ ਰੋਕਣ ਦੇ ਲਈ ਹੁਣ ਕਾਂਗਰਸ ਮੇਲਾ ਦਾ ਇਸ ਮਸਲੇ ਤੇ ਚੁੱਪ ਵੱਟੂਗੀ ਤੇ ਸ਼ਾਇਦ ਇਹਦਾ ਆਉਂਦੇ ਸਮੇਂ 'ਚ ਚੰਨੀ ਨੂੰ ਕੁਝ ਫਾਇਦਾ ਵੀ ਹੁੰਦਾ ਦਿਖਣ ਲੱਗ ਜੂ। ਜੀ ਬਿਲਕੁਲ। ਆਪਾਂ ਨੂੰ ਪਤਾ, ਨਾਲੇ ਕਾਂਗਰਸ ਦੇ ਨਾਲ ਇਸ ਤੋਂ ਪਹਿਲਾਂ 2012 ਦੇ ਵਿੱਚ ਹੋਇਆ, ਹਰਿਆਣੇ ਦੇ ਵਿੱਚ ਦੇਖ ਲਓ ਕੀ ਕੁਛ ਹੋਇਆ, ਹੋਰ ਰਾਜਾਂ ਦੇ ਵਿੱਚ ਵੀ ਕਾਂਗਰਸ ਦੀ ਸ਼ਾਖ ਇਸੇ ਕਰਕੇ ਡਿੱਗਦੀ ਹੈ ਕਿ ਉਹ ਪਾਟੋ ਧਾੜ ਨੇ, ਆਪਸ ਦੇ ਵਿੱਚ ਇੱਕ ਸੁਰ ਨਹੀਂ ਗੇ। ਕਾਂਗਰਸੀਆਂ ਬਾਰੇ ਵੀ ਕਿਹਾ ਜਾਂਦਾ ਵੀ ਕਾਂਗਰਸੀ ਕਾਂਗਰਸ ਨੂੰ ਹਰਾਉਂਦੇ ਆ, ਤੇ ਪਰ ਫਿਰ ਵੀ ਪੰਜਾਬ ਦੀ ਕਾਂਗਰਸ ਦਾ ਜਿਹੜਾ ਟਿਕਟ ਉਹ ਹੋ ਨਹੀਂ ਰਿਹਾ। ਅਗਲੀ ਗੱਲ ਕਰੀਏ ਸਿੱਖਿਆ ਕ੍ਰਾਂਤੀ ਦੀ, ਜਿਵੇਂ ਤੁਸੀਂ ਕਹਿਣੇ ਹੁੰਦੇ ਆ ਵੀ ਇਹਨਾਂ ਦੇ ਸਿਹਤ ਕ੍ਰਾਂਤੀ ਤੇ ਸਿੱਖਿਆ ਕ੍ਰਾਂਤੀ ਸਭ ਤੋਂ ਜ਼ਿਆਦਾ ਪ੍ਰਚਾਰੇ ਮਾਡਲ ਨੇ, ਪਰ ਇਹਨਾਂ ਦੇ ਸਿੱਖਿਆ ਮੰਤਰੀ ਨੇ ਸਿੱਖਿਆ ਕ੍ਰਾਂਤੀ ਦੀ ਫੂਕ ਕੱਢਤੀ ਜੀ। ਦੇਖੋ, ਧੰਨਵਾਦ ਕਰਨਾ ਬਣਦਾ ਹੈ ਹਰਜੋਤ ਬੈਂਸ ਹੋਰਾਂ ਦਾ ਜੀ, ਕਿ ਉਹਨਾਂ ਨੇ ਜੋ ਪੰਜਾਬ ਦੇ ਵਿੱਚ ਸਿੱਖਿਆ ਦੀ ਧਰਾਤਲ ਦੀ ਸਥਿਤੀ ਹੈ, ਜੋ ਗਰਾਊਂਡ ਰਿਪੋਰਟ ਹੈ, ਉਹ ਸਾਹਮਣੇ ਲਿਆਤੀ ਜੀ। ਦਸਤਾਵੇਜ਼ੀ ਤੌਰ ਤੇ ਸਿੱਖਿਆ ਨੇ ਬਹੁਤ ਤਰੱਕੀ ਕਰ ਲਈ ਪੰਜਾਬ 'ਚ। ਤਸਵੀਰੀ ਬੈਨਰ ਸੋਸ਼ਲ ਮੀਡੀਆ ਦੇ ਰੂਪ 'ਚ ਸਿੱਖਿਆ ਕ੍ਰਾਂਤੀ ਬਹੁਤ ਅਗਾਂਹ ਲੰਘੀ, ਪਰ ਅਸਲ ਹਕੀਕਤ ਇਹ ਸੀ ਜੋ ਕੱਲ ਸਿੱਖਿਆ ਮੰਤਰੀ ਨੇ ਸਾਹਮਣੇ ਲਿਆਂਦੀ ਕਿ ਆਹ ਲਓ ਜੀ, ਆਹ ਤੁਹਾਡੇ ਜਵਾਕ ਨੇ ਜਿਨ੍ਹਾਂ ਨੂੰ ਪੰਜਾਬੀ ਦੀ ਇੱਕ ਲਾਈਨ ਵੀ ਪੜ੍ਹਨੀ ਨਹੀਂ ਆਉਂਦੀ, ਜੀ, ਜਿਨ੍ਹਾਂ ਨੂੰ ਪਾਰਟੀਆਂ 4 ਸਤਰਾਂ ਵੀ ਪੜ੍ਹਨੀਆਂ ਨਹੀਂ ਆਉਂਦੀਆਂ, ਜਿਨ੍ਹਾਂ ਨੂੰ ਜੋੜ ਘਟਾ ਗੁਣਾ ਵੰਡ ਦਾ ਇੱਕ ਸਵਾਲ ਵੀ ਹੱਲ ਨਹੀਂ ਕਰਨਾ ਆਉਂਦਾ। ਅਸਲ 'ਚ ਮਾਛੀਵਾੜਾ ਖੇਤਰ ਦੇ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਸਿੱਖਿਆ ਮੰਤਰੀ ਪਹੁੰਚਦੇ ਨੇ ਜੀ, ਤੇ ਉੱਥੇ ਜਿਹੜੇ ਤਾਂ ਪੱਕੇ ਮਾਸਟਰ ਨੇ ਜਾਂ ਪੱਕੀਆਂ ਮਾਸਟਰਨੀਆਂ ਨੇ, ਉਹ ਤਾਂ ਮਿਲੀਆਂ ਵਿਹਲੀਆਂ ਉਹਨਾਂ ਨੂੰ। ਜਿਹੜੀ ਵਿਚਾਰੀ PTA 'ਚ ਰੱਖੀ ਵੀ ਉਹ ਵਿਚਾਰੀ ਰੌਲਾ ਪਾ ਉੱਚੀ ਪੜ੍ਹਾਉਂਦੀ ਰਹੀ ਸੀ, ਹੈ ਨਾ। ਹੁਣ ਉਹਦਾ ਚੌਥਾ ਹਿੱਸਾ ਵੀ ਤਨਖਾਹ ਨਹੀਂ ਹੋਣੀ ਉਹਦੀ, ਮਤਲਬ ਮੈਨੂੰ ਨਹੀਂ ਲੱਗਦਾ ਉਹ 10,000 ਤੋਂ ਵੀ ਉੱਪਰ ਹੋਣੀ। ਤੇ 80,000 90,000 ਲੈਣ ਵਾਲੇ ਤੇ ਉਹ ਕਹਿੰਦੇ ਵਿਹਲੇ ਦਿਖੇ। ਚਲੋ, ਉਹ ਤੋਂ ਬਾਅਦ ਕਲਾਸ 'ਚ ਗਏ ਜੀ, ਸਾਡੇ ਅਧਿਆਪਕ ਘੱਟ ਨੇ, ਉਹ ਕਹਿੰਦੇ ਜਿੰਨੇ ਆ ਕਿ ਉਹਨੇ ਤਾਂ ਪੜ੍ਹਾ ਨਹੀਂ ਰਹੇ ਤੁਸੀਂ। ਜੇ ਜਵਾਕ ਤੁਹਾਡੇ ਕੋਲ 4 ਸਾਲ 'ਚੋਂ ਕਦੇ ਤਾਂ ਤੁਹਾਡੀ ਕਲਾਸ 'ਚੋਂ ਲੰਘਿਆ ਹੋਊਗਾ ਕਿ ਅੱਜ ਜਿਹੜਾ ਘੱਟ ਅਧਿਆਪਕ ਦਾ ਮਤਲਬ ਉਹ ਵਾਲੀ ਕਲਾਸ ਛੱਡੀ ਵੀ। ਅਸੀਂ ਕਹਿੰਦੇ ਬਾਕੀ ਸਕੂਲਾਂ 'ਚ ਵੀ ਇਹੀ ਹੈ, ਉੱਥੋਂ ਬੱਚੇ ਠੀਕ ਕਰ ਰਹੇ ਨੇ, ਤੁਹਾਡੇ ਸਕੂਲ ਦਾ ਉੱਪਰ ਵਾਲੇ ਸਕੂਲ 'ਚ ਆ ਕੇ ਬੱਚੇ ਮਾੜੇ ਆ ਰਹੇ ਨੇ, ਲਗਾਤਾਰ ਆ ਰਹੇ ਨੇ ਕਹਿੰਦੇ। ਚਲੋ ਜੀ, ਜਦੋਂ ਉਹਨਾਂ ਨੇ ਝੋਲੇ ਖਿਲਾਏ, ਕਿਤਾਬਾਂ ਕਢਾਈਆਂ, ਪੜ੍ਹਾ ਕੇ ਦੇਖਿਆ, ਜਵਾਕਾਂ ਤੋਂ ਪੜ੍ਹ ਨਹੀਂ ਹੋਇਆ। ਕਲਾਸ 'ਚ 28 ਜਵਾਕ ਸੀ, ਮਸਾਂ 8 ਜਵਾਕਾਂ ਨੇ ਕੁਝ ਲਾਈਨਾਂ ਕੁਝ ਅੱਖਰ ਠੀਕ ਉਚਾਰੇ, ਠੀਕ ਪੜ੍ਹੇ। ਹੁਣ ਸਵਾਲ ਇਹ ਵੀ ਹੈ ਕਿ ਇਹੀ ਸਰਕਾਰ ਹੈ ਜਿਹਨੇ ਸਿੱਖਿਆ ਕ੍ਰਾਂਤੀ ਦਾ ਮਤਲਬ ਦੱਸਿਆ ਲੋਕਾਂ ਨੂੰ ਕਿ ਪਖਾਨਿਆਂ ਦੇ ਬਾਹਰ ਪੱਥਰ ਲਾ ਦਿਓ। ਇਹੀ ਸਰਕਾਰ ਹੈ ਜਿਹਨੇ ਸਿੱਖਿਆ ਕ੍ਰਾਂਤੀ ਦਾ ਅਰਥ ਸਮਝਾਇਆ ਕਿ ਪਖਾਨਿਆਂ ਦੇ ਵਿੱਚ ਰੰਗ ਨਵਾਂ ਕਰ ਦਿਓ, ਕੰਧਾਂ ਨੂੰ ਪਲਸਤਰ ਕਰ ਦਿਓ, ਹੈ ਨਾ, ਗੇਟ ਦੇ ਉੱਤੇ ਮਾਪਿਆਂ ਦੀ ਮਿਲਣੀ ਵਾਲੇ ਦਿਨ ਗੁਬਾਰੇ ਟੰਗ ਦਿਓ, ਆਏ ਹੋਏ ਮਾਪਿਆਂ ਨੂੰ ਸਮੋਸਾ ਤੇ ਇੱਕ ਚਾਹ ਦਾ ਕੱਪ ਦੇ ਦਿਓ ਤੇ ਦੱਸੋ ਜੀ ਕਿ ਕਮਾਲ ਹੋ ਗਈ, ਤੇ ਕਾਗਜ਼ਾਂ ਦੇ ਵਿੱਚ A ਗ੍ਰੇਡ ਬਣਾ ਦਿਓ ਬੱਚਿਆਂ ਨੂੰ। ਜੀ ਜੀ, ਇਹੀ ਸਿੱਖਿਆ ਮਾਡਲ, ਇਹੀ ਸੀ ਸਿੱਖਿਆ ਕ੍ਰਾਂਤੀ। ਦਿੱਲੀ ਨੇ ਹੀ ਸਿਖਾ ਕੇ ਭੇਜਿਆ ਸੀ। ਸਹੀ ਹੈ। ਹੁਣ ਇਹ ਸਿੱਖਿਆ ਮੰਤਰੀ ਸਾਹਿਬ ਸੱਚਮੁੱਚ ਇਹ ਸੱਚ ਸਾਹਮਣੇ ਲਿਆਉਣ ਦੀ ਇੱਛਾ ਸ਼ਕਤੀ ਨਾਲ ਮੀਡੀਆ ਨੂੰ ਲੈ ਕੇ ਗਏ ਸੀ, ਲਾਈਵ ਕਰ ਰਹੇ ਸੀ, ਜਾਂ ਹੋ ਗਿਆ ਹੁਣ ਪਿੱਛੇ ਹਟਣਾ ਔਖਾ ਸੀ। ਹੁਣ ਇਹ ਤਾਂ ਨਹੀਂ ਮੈਨੂੰ ਪਤਾ ਕਿ ਅੱਗੇ ਤੋਂ ਇੰਜ ਲਾਈਵ ਕਰਿਆ ਕਰਨਗੇ, ਪਹਿਲਾਂ ਵੀਡੀਓ ਬਣਾ ਕੇ ਫਿਰ ਚਲਵਾਇਆ ਕਰਨਗੇ, ਹੈ ਨਾ। ਪਰ ਜੋ ਵੀ ਹੈ, ਪਰ ਇਹ ਪਹਿਲੂ ਬਿਨਾ ਦੂਸਰੇ ਪਾਸੇ ਇਹੀ ਸਵਾਲ ਕਿ ਤੁਸੀਂ ਸਹੀ ਨਹੀਂ ਪੜਾਉਂਦੇ, ਉਹ ਨਹੀਂ ਕਰਦੇ, ਜਦੋਂ ਤੁਸੀਂ ਆਪਣੇ ਵੱਲੋਂ ਸਾਰਾ ਢਾਂਚਾ ਪੂਰਾ ਕੀਤਾ। ਇਕੱਲੇ ਕਮਰਿਆਂ 'ਚ AC ਲਵਾਉਣ ਨਾਲ ਸਕੂਲਾਂ ਦਾ ਢਾਂਚਾ ਮਜ਼ਬੂਤ ਨਹੀਂ ਹੁੰਦਾ ਕਿ ਹਾਂਜੀ ਤੁਹਾਡੇ ਕਮਰਿਆਂ 'ਚ AC ਲੱਗੇ ਨੇ। ਨਹੀਂ, ਤੁਸੀਂ ਅਧਿਆਪਕ ਪੂਰੇ ਦਿੱਤੇ, ਤੁਸੀਂ ਸਮਾਂ ਪੂਰਾ ਦੇ ਰਹੇ ਹੋ ਉਹਨਾਂ ਨੂੰ, ਤੁਸੀਂ ਉਹਨਾਂ ਨੂੰ ਹੋਰ ਕੰਮਾਂ ਲਈ ਕਿੰਨਾ ਕੁ ਵਰਤ ਰਹੇ ਹੋ, ਇਹ ਸਵਾਲ ਖੜਾ ਹੈ। ਪਰ ਅਧਿਆਪਕ ਘੱਟ ਨੇ ਜਾਂ ਵੱਧ ਨੇ, ਇਹਦੇ ਨਾਲੋਂ ਵੀ ਵੱਡੀ ਜ਼ਰੂਰੀ ਹੈ ਕਿ ਤੁਸੀਂ ਦਿਲ ਨਾਲ ਪੜਾਉਣਾ ਚਾਹੁੰਦੇ ਹੋ ਕਿ ਨਹੀਂ ਪੜਾਉਣਾ ਚਾਹੁੰਦੇ। ਸੋ ਅਧਿਆਪਕਾਂ ਦੀ ਇੱਛਾ ਸ਼ਕਤੀ ਦੇ ਉੱਤੇ ਵੀ ਬਹੁਤ ਕੁਝ ਨਿਰਭਰ ਕਰਦਾ ਹੈ ਕਿ ਉਹ ਕਿਹੋ ਜਿਹੀ ਇੱਛਾ ਭਾਵਨਾ ਰੱਖ ਕੇ ਅੱਗੇ ਵਧ ਰਹੇ ਨੇ ਕਿ ਹਾਂ ਅਸੀਂ ਇਸ ਜ਼ਿੰਮੇਵਾਰੀ ਨੂੰ ਅਦਾ ਹੀ ਕਰਨਾ। ਸੋ ਇਹ ਬਿਲਕੁਲ ਸਿੱਖਿਆ ਕ੍ਰਾਂਤੀ ਦਾ ਅਸਲ ਸੱਚ ਇਹੀ ਹੈ ਜੀ। ਔਰ ਇਹਦਾ ਮਤਲਬ ਇਹ ਵੀ ਨਹੀਂਗਾ ਕਿ ਹੁਣੇ ਇੰਨਾ ਲਗਾਰ ਆਇਆ। ਤੁਸੀਂ ਚੇਤੇ ਕਰੋ, ਮੇਰੇ ਧਿਆਨ 'ਚ ਇਸ ਲਈ ਹੈ ਮਾਮਲਾ ਕਿ ਅਕਾਲੀ BJP ਦੀ ਸਰਕਾਰ ਸੀ ਪੰਜਾਬ ਦੇ ਵਿੱਚ,
ਤੇ ਪੰਜਾਬੀ ਦਾ ਨਤੀਜਾ ਬਹੁਤ ਮਾੜਾ ਆ ਗਿਆ 10ਵੀਂ ਦਾ। ਮਤਲਬ ਸਕੂਲਾਂ ਦੇ ਵਿੱਚ ਬਾਕੀ ਵਿਸ਼ਿਆਂ 'ਚ ਜਵਾਕ ਪਾਸ ਹੋ ਗਏ, ਹਿਸਾਬ ਦੇ ਬਰਾਬਰ ਜਾ ਕੇ, ਅੰਗਰੇਜ਼ੀ ਦੇ ਬਰਾਬਰ ਜਾ ਕੇ ਪੰਜਾਬੀ 'ਚ ਵੀ ਫੇਲ ਹੋ ਗਏ। ਮਤਲਬ ਇਹ ਸਭ ਤੋਂ ਔਖਾ ਆਪਣੇ ਹਿਸਾਬ, ਅੰਗਰੇਜ਼ੀ ਜਾਂ ਸਮਾਜਿਕ ਸਿੱਖਿਆ ਇਹ ਇਹੋ ਜਿਹੇ ਸਬਜੈਕਟ ਮੰਨੇ ਜਾਂਦੇ ਹੁੰਦੇ ਸੀ ਜਿਹੜੇ ਔਖੇ ਹੈ ਨਾ। ਬਾਕੀ ਦਾ ਨਿਆਣਾ ਨਹੀਂ, ਠੀਕ ਹੈ, ਕੋਈ ਗੱਲ ਨਹੀਂ। ਮਤਲਬ ਪੰਜਾਬੀ ਆਪਣੀ ਮਾਂ ਬੋਲੀ ਦੇ ਵਿੱਚੋਂ ਵੀ ਜਵਾਕ ਫੇਲ ਹੋਣ, ਇਹ ਬੜਾ ਸਵਾਲ ਸੀਗਾ। ਉਹ ਵੱਡੀ ਗਿਣਤੀ 'ਚ ਫੇਲ ਹੋ ਗਏ। ਪੰਜਾਬ ਸਰਕਾਰ ਨੇ ਇੱਕ ਉਪਰਾਲਾ ਕੀਤਾ, ਵਰਕਸ਼ਾਪ ਲਵਾਈ ਚੰਡੀਗੜ੍ਹ 'ਚ, ਮਾਸਟਰ ਸੱਦ ਲਏ ਪੰਜਾਬੀ ਦੇ ਉਹਨਾਂ ਸਕੂਲਾਂ ਦੇ ਜਿਨ੍ਹਾਂ ਦੇ ਨਤੀਜੇ ਫੇਲ ਸੀਗੇ। ਠੀਕ ਹੈ ਜੀ। ਤੇ ਉਹ ਵਰਕਸ਼ਾਪ ਦਾ ਇੱਕ ਸੈਸ਼ਨ ਮੈਨੂੰ ਚਲਾਉਣ ਦਾ ਵੀ ਮੌਕਾ ਮਿਲਿਆ। ਪ੍ਰਵੀਨ ਜੀ, ਹੈਰਾਨ ਤੁਸੀਂ ਹੋਵੋਗੇ, ਹੈਰਾਨ ਆਪਣੇ ਸਰੋਤੇ ਦਰਸ਼ਕ ਹੋਣਗੇ ਕਿ ਉੱਥੇ ਉਸ ਸੈਸ਼ਨ ਦੇ ਦਰਮਿਆਨ ਮੇਰੇ ਕੋਲ 40 ਦੇ ਕਰੀਬ ਅਧਿਆਪਕ ਸੀ ਜਿਨ੍ਹਾਂ ਨਾਲ ਮੈਂ ਰਾਬਤਾ ਕਰਨਾ ਸੀਗਾ। ਉਹਨਾਂ ਚੋਂ 25 ਤੋਂ 30 ਨੂੰ ਆਪਣੇ ਨਾਮ ਵੀ ਪੂਰੇ ਸਹੀ ਪੰਜਾਬੀ 'ਚ ਲਿਖਣੇ ਨਹੀਂ ਆਏ। ਉਹ ਅੱਛਾ, ਤੇ ਗਾਹ ਕੀ ਪੜਾ ਦੇਣਗੇ ਉਹ? ਇਹ ਅਧਿਆਪਕ ਸੀ ਪੰਜਾਬੀ ਦੇ। ਇੱਥੋਂ ਦਾ ਲਾ ਲਓ ਕਿ ਸਥਿਤੀ ਕਿੰਨੀ ਗੰਭੀਰ ਹੋਏਗੀ। ਸੋ ਇਹ ਬਹੁਤ ਬੜਾ ਤਰਾਸਦੀ ਆ ਸਾਡੀ ਕਿ ਹੁਣ ਅਸੀਂ ਜਾ ਕਿੱਧਰ ਨੂੰ ਰਹੇ। ਸੋ ਇਹ ਇਸ ਲਈ ਫਿਰ ਜਦੋਂ ਆਪ ਹੀ 2 ਗੁਣਾ 2 4 ਨਹੀਂ ਕਰੋਗੇ, 12 5 48 ਉਹ ਤੁਸੀਂ ਕਰੋਗੇ, ਫਿਰ ਅਧਿਆਪਕ ਬੱਚਿਆਂ ਨੂੰ ਕੀ ਸਿਖਾਉਣ? ਸਵਾਲ ਸਹੀ ਗੱਲ ਜੀ, ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ, ਮੋਦੀ ਸਰਕਾਰ ਦੀ ਜਿਹੜੀ ਕੌਮਾਂਤਰੀ ਪੱਧਰ ਤੇ ਫਜ਼ੀਅਤ ਹੋਈ ਹੈ, ਕਹਿੰਦੇ AI ਸਮਿਟ ਦੇ ਵਿੱਚ ਬੜੀ ਬੱਲੇ ਕਰਵਾਈ ਸੀ, ਪਰ ਇੱਕ ਕੁੱਤੇ ਨੇ ਫਜ਼ੀਅਤ ਕਰਵਾਤੀ ਜੀ ਇਹਨਾਂ ਦੀ। ਇਹ ਪਹਿਲਾ ਵਰਤਾਰਾ ਤਾਂ ਇਹ ਵਾਪਰਿਆ ਕਿ ਸਾਡੇ ਮੰਤਰੀ ਸਾਹਿਬ ਨੂੰ ਇਹ ਸਮਿਟ ਜਿਹੜੀ AI ਸਮਿਟ 2026 ਉਹਦੇ ਵਿੱਚ ਪ੍ਰਬੰਧਾਂ ਦੇ ਤੌਰ ਤੇ ਮਾਫੀ ਮੰਗਣੀ ਪੈ ਗਈ ਸੀ ਸ਼ੁਰੂ 'ਚ ਕਿ ਜੀ ਅਸੀਂ ਸਹੀ ਪ੍ਰਬੰਧ ਨਹੀਂ ਉਪਲਬਧ ਕਰਾ ਸਕੇ। ਮਤਲਬ ਤੁਸੀਂ ਇੰਟਰਨੈਸ਼ਨਲ ਪੱਧਰ ਦੀ ਸਮਿਟ ਕਰਾਓ ਔਰ ਟੈਕਨੋਲੋਜੀ ਵਾਲੀ ਕਰਾਓ ਤੇ ਤੁਹਾਡੇ ਕੋਲ ਟੈਂਟ ਮੇਜ਼ ਕੁਰਸੀਆਂ ਵੀ ਚੱਜ ਨਾਲ ਨਾ ਲੱਗਣ। ਇੱਥੋਂ ਦਾ ਜਾ ਰਹਾ ਮਤਲਬ ਕਿ ਤੁਹਾਡੇ ਪ੍ਰਬੰਧਾਂ ਦਾ ਪੱਧਰ ਕਿਹੋ ਜਿਹਾ। ਸਹੀ ਗੱਲ ਹੈ, ਬਿਲਕੁਲ। ਫਿਰ ਇਹ ਸਮਿਟ ਦੇ ਦਰਮਿਆਨ ਸਭ ਤੋਂ ਵੱਧ ਪ੍ਰਚਲਿਤ ਹੋਇਆ, ਸਭ ਤੋਂ ਵੱਧ ਚਰਚਾ 'ਚ ਆਇਆ ਇੱਕ ਰੋਬਟ ਕੁੱਤਾ। ਠੀਕ ਹੈ ਜੀ। ਤੇ ਇਸੇ ਤਰ੍ਹਾਂ ਇੱਕ ਡਰੋਨ ਦਾ ਮਾਮਲਾ ਸੀਗਾ, ਉਹ ਡਰੋਨ ਵੀ ਹੋਰ ਮੁਲਕ ਦਾ ਬਣਿਆ ਦੱਸਿਆ ਜਾ ਰਿਹਾ ਤੇ ਇਸੇ ਤਰ੍ਹਾਂ ਇਹਦਾ ਵੀ ਮਾਮਲਾ ਉੱਭਰਿਆ ਕਿ ਚੀਨ ਦਾ। ਅਸਲ ਦੇ ਵਿੱਚ ਗਲਗੋਟੀਆ ਯੂਨੀਵਰਸਿਟੀ ਹੈ ਜਿਹੜੀ ਬੜੀ ਨਾਮਣੇ ਖੱਟਦੀ ਹੈ, ਨਰਿੰਦਰ ਮੋਦੀ ਹੋਰਾਂ ਦੀ ਗੁੱਡ ਬੁੱਕ 'ਚ ਹੈ ਨਾ, ਬੀਜੇਪੀ ਦੇ ਚਹੇਤਿਆਂ 'ਚੋਂ ਹੈ ਤੇ ਉਸ ਵੱਲੋਂ ਇਹ ਪ੍ਰਚਾਰਿਆ ਗਿਆ ਵੀ ਕਿ ਇਹ ਡੌਗ, ਇਹ ਕੁੱਤਾ AI ਦੇ ਆਧਾਰ ਦੇ ਉੱਤੇ ਟੈਕਨੋਲੋਜੀ ਦੇ ਹਵਾਲੇ ਨਾਲ ਇਹ ਇੰਡੀਅਨ ਮਤਲਬ ਤਿਆਰ ਕੀਤਾ, ਸਾਡੇ ਉਹਦੇ ਵਿੱਚੋਂ ਸਰਚ ਚੋਂ ਤਿਆਰ ਹੋਇਆ, ਸਾਡੀ ਯੂਨੀਵਰਸਿਟੀ ਦਾ ਪ੍ਰੋਡਕਟ ਹੈ ਇੱਕ ਤਰ੍ਹਾਂ ਨਾਲ। ਇਸੇ ਤਰ੍ਹਾਂ ਇੱਕ ਡਰੋਨ ਹੈ ਨਾ, ਇਹ ਵੀ ਸਾਡਾ। ਉਹ ਦੋ ਚੀਜ਼ਾਂ ਨੂੰ ਇਹਨਾਂ ਨੇ ਪ੍ਰਚਾਰਿਆ ਤੇ ਬਕਾਇਦਾ ਤੌਰ ਤੇ ਅਨਾਉਂਸ ਕੀਤਾ। ਉਹ ਬੀਬੀ ਇਹਨਾਂ ਦੀ ਪ੍ਰੋਫੈਸਰ ਖੂਬ ਜੋਸ਼ ਨਾਲ ਪ੍ਰਚਾਰ ਦੀ ਦਿਖਦੀ ਆ। ਹਾਂਜੀ ਹਾਂਜੀ, ਬਿਲਕੁਲ। ਤੇ ਜਿੱਦਾਂ ਹੀ ਉਹ ਗੱਲ ਸਾਹਮਣੇ ਆਈ, ਥੱਲੇ ਲੋਕਾਂ ਨੇ ਖੋਲ ਕੇ ਸਾਰਾ ਕੁਝ ਚਿੱਠਾ ਸਾਹਮਣੇ ਰੱਖਤਾ। ਕਿਆ ਚੱਕੋ ਜੀ, ਇਹੀ ਨਹੀਂ ਯੂਨੀਵਰਸਿਟੀ ਨੇ ਜੋ ਪ੍ਰਚਾਰਿਆ ਜੀ ਜੀ। ਮੰਤਰੀ ਸਾਹਿਬ, ਕੈਬਨਿਟ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਦੇ ਵਧਾਈਆਂ ਦੇ ਰਹੇ ਸੀ, ਤਾਰੀਫਾਂ ਕਰ ਰਹੇ ਸੀ ਉਹਨਾਂ ਦੀ। ਬਾਈਟਾਂ ਦੂਰਦਰਸ਼ਨ ਤੋਂ ਲੈ ਕੇ, ਸੋਸ਼ਲ ਮੀਡੀਆ ਤੋਂ ਲੈ ਕੇ, ਮੋਦੀ ਮੀਡੀਆ ਤੱਕ, ਗੋਦੀ ਮੀਡੀਆ ਤੱਕ ਸਾਰੇ ਕਿਤੇ ਚੱਲ ਰਹੀਆਂ ਸੀ। ਉਹਨੂੰ ਇੰਝ ਪ੍ਰਚਾਰਿਆ ਜਾ ਰਿਹਾ ਸੀ ਕਿ ਭਾਰਤ ਨੇ ਐਡੀ ਤਰੱਕੀ ਕਰ ਲਈ, ਕੁੱਤਾ ਹੱਥ ਮਿਲਾਉਂਦਾ, ਕੁੱਤਾ ਪੁੱਠੀ ਗੋਲਟਰੀ ਖਾਂਦਾ, ਕੁੱਤਾ ਸਿੱਧਾ ਬੈਠਦਾ, ਕੁੱਤਾ ਤੁਰਦਾ, ਕੁੱਤਾ ਆਹ ਕਰਦਾ, ਕੁੱਤਾ ਉਹ ਕਰਦਾ। ਕੁੱਤਾ ਹੋ ਗਈ ਪੂਰੀ ਸਮਝ 'ਚ। ਤੇ ਹੁਣ ਉਸੇ ਕੁੱਤੇ ਨੇ ਲੱਸੀ ਕਰਾਤੀ, ਕੁੱਤੇ ਖਾਣੀ ਹੋ ਗਈ। ਬਿਲਕੁਲ। ਮਤਲਬ ਚੀਨ ਦਾ ਸੋਸ਼ਲ ਮੀਡੀਆ ਤੱਕ ਮਜ਼ਾਕ ਉਡਾ ਰਿਹਾ ਸਮਿਟ ਦਾ। ਸਹੀ ਗੱਲ। ਤੁਸੀਂ ਮਜ਼ਾਕ ਦੇ ਕੇਂਦਰ ਬਣ ਗਏ ਵਿਸ਼ਵ 'ਚ। ਇਹ ਅਫਸੋਸ ਨਹੀਂਗਾ, ਹੁਣ ਰਾਸ਼ਟਰ ਨੂੰ ਢਾਹ ਨੀ ਗਈ, ਹੁਣ ਰਾਸ਼ਟਰ ਦਾ ਅਪਮਾਨ ਨਹੀਂਗਾ। ਹੁਣ ਇੰਨਾ ਕਰਨ ਨਾਲ ਕਿ ਗਲਗੋਟੀਆ ਯੂਨੀਵਰਸਿਟੀ ਦਾ ਉੱਥੋਂ ਮੇਜ਼ ਕੁਰਸੀਆਂ ਚੁਕਾ ਦਿਓ, ਉਹਨਾਂ ਦੀ ਲਾਈਟ ਕੱਟ ਦਿਓ, ਉਹਨਾਂ ਨੂੰ ਕਹੋ ਕਿ ਜਾਓ ਘਰ ਨੂੰ, ਸੀਨ ਤੋਂ ਪਰੇ ਕਰ ਦਿਓ। ਕਿਉਂ ਵੀ ਹੁਣ ਐਕਸ਼ਨ ਕਿਉਂ ਨਹੀਂ? ਹੁਣ ਦੇਸ਼ ਧਰੋਹ ਦਾ ਪਰਚਾ ਕਿਉਂ ਨਹੀਂ? ਹੁਣ ਦੇਸ਼ ਭਾਵਨਾ ਨਾਲ, ਰਾਸ਼ਟਰਵਾਦ ਨਾਲ ਖਿਲਵਾੜ ਕਿਉਂ ਨਹੀਂ? ਸਹੀ ਗੱਲ। ਹੁਣ ਉਹਨਾਂ ਦੇ ਘਰ ਦੇ ਬਾਹਰ ਧਰਨਾ ਕਿਉਂ ਨਹੀਂ? ਹੁਣ ਕਿੱਥੇ ਨੂੰ ਸਾਰੇ ਵਕਤ। ਸੋ ਇਸ ਲਈ ਇਸ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਦੋਂ ਤੁਸੀਂ ਆਪਣੇ ਮੁਲਕ ਨੂੰ ਲੈ ਕੇ ਜਾਣਾ ਹੈ ਤਾਂ ਤੁਹਾਡੇ ਕੋਲ ਐਡਾ ਕੁਛ ਵਿਦਵਤਾ ਸਾਡੇ ਕੋਲ। ਤਾਂ ਤੁਸੀਂ ਜਿਹੜੇ ਵਿਸ਼ਵ ਗੁਰੂ ਦੀਆਂ ਗੱਲਾਂ ਕਰਦੇ ਹੋ, ਉਸ ਇਤਿਹਾਸ ਦੇ ਪੰਨੇ ਫਰੋਲ ਕੇ ਤਾਂ ਪੜ੍ਹ ਲਓ, ਕਦੇ ਵੇਦ ਕੁਰਾਨ ਪੜ੍ਹ ਕੇ ਤਾਂ ਦੇਖ ਲਓ, ਸਾਰਾ ਕੁਝ ਮਿਲ ਜੂਗਾ। ਸਹੀ ਹੈ, ਬਿਲਕੁਲ ਜੀ। ਠੀਕ ਹੈ ਨਾ, ਸਾਡੇ ਕੋਲ ਸਾਇੰਟੀਫਿਕ ਤੌਰ ਤੇ ਬਹੁਤ ਕੁਛ ਹੈ। ਜੇ ਸੱਚਮੁੱਚ ਤੁਸੀਂ ਉਹਨਾਂ ਹੀ ਵਿਧਾਵਾਂ ਚੋਂ ਲੈਣਾ ਤੇ ਉਹਦੇ ਪਰ ਜਾਓ ਤਾਂ ਸਹੀ ਜੀ। ਸੋ ਇਹ ਬਿਲਕੁਲ ਮਜ਼ਾਕ ਦਾ ਪਾਤਰ ਬਣਿਆ।
ਔਰ ਸਰਕਾਰ ਦੀ ਚੁੱਪ ਇਸ ਨੂੰ ਹੋਰ ਨੁਕਸਾਨਦੇਹ ਕਰ ਰਹੀ ਹੈ। ਇਹੋ ਜਿਹੇ ਮਸਲਿਆਂ ਤੇ ਮੋਦੀ ਜੀ ਨਹੀਂ ਬੋਲਦੇ ਫਿਰ। ਜੀ ਸਹੀ ਗੱਲ ਆ, ਬਿਲਕੁਲ ਸਰ। ਇਹ ਤਾਂ ਜਿਹੜੇ ਧਾਰਮਿਕ ਚੀਜ਼ਾਂ ਨੇ ਉਹਨਾਂ ਦਾ ਹਵਾਲਾ ਦੇ ਕੇ ਜਾਂ ਲੈ ਕੇ ਤੇ ਲੋਕਾਂ ਨੂੰ ਕੁੱਟ ਲੈਣ, ਲੋਕਾਂ ਨੂੰ ਜ਼ਲੀਲ ਕਰ ਲੈਣ, ਇੰਨਾ ਥੋੜਾ ਗਿਆਨ ਇਹਨਾਂ ਨੇ ਕੀ ਹਾਸਲ ਕਰਨਾ ਸ਼ਰਮਾ ਜੀ ਉਹਦੇ ਵਿੱਚੋਂ। ਤੇ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ।